ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਸਰੋਤਿਓ, ਆਪ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ 'ਤੇ ਨਜ਼ਰ ਮਾਰਾਂਗੇ। ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜੇ ਤੋਂ ਗੁਰਦੀਪ ਸਿੰਘ ਬੈਦੀ, ਕਲੋਵਸ ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਮਨਦੀਪ ਸਿੰਘ ਜੀ ਸਾਨੋਜੇ ਤੋਂ, ਜੱਸੀ ਗਿੱਲ ਪਲਮਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਦੋ ਥਾਵਾਂ ਤੋਂ ਸੇਵਾ ਕਰਦੇ ਨੇ ਜੀ। ਉਹਨਾਂ ਦਾ ਫ਼ੋਨ ਨੰਬਰ 6618375700 ਬੇਕਰਸਫੀਲਡ। ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਜੀ ਆਪਾਂ ਸਭ ਤੋਂ ਪਹਿਲਾਂ ਵੈਸੇ ਖਬਰਾਂ ਹੁੰਦੀਆਂ ਹੀ ਕਹਿੰਦੇ ਕੋਈ ਨਾ ਕੋਈ ਘਟਨਾ ਹੁੰਦੀ ਹੈ, ਚੰਗੀ ਖਬਰ ਕਿਤੇ ਹੁੰਦੀ ਆ। ਅਤੇ 8 ਜਣੇ ਸੈਲਫੀਆਂ ਲੈਂਦੇ ਡੁੱਬ ਗਏ। ਦੇਖੋ ਜੀ, ਇਹ ਐਕਚੁਅਲੀ ਜਿਹੜੀ ਸੈਲਫੀ ਆ ਇਹ ਲੋਕਾਂ ਦੇ ਸਿਰ ਦੇ ਉੱਤੇ ਜਿਹੜੀ ਇਹਦੀ ਉਹ ਚੜੀ ਹੋਈ ਆ। ਇੱਥੇ ਕੁਛ ਜਿਹੜੀ ਉਹ ਜ਼ਿਆਦਾ ਹੈ ਤਾਂ ਓਵਰਆਲ ਹੀ ਵਰਤਾਰਾ ਜਿਹੜਾ ਦੀ ਇਹ ਹੋ ਰਿਹਾ ਕਿ ਜਿਹੜੀ ਨਵੀਂ ਪੀੜ੍ਹੀ ਆ ਖਾਸ ਤੌਰ ਦੇ ਉੱਤੇ ਉਹ ਸੈਲਫੀਆਂ ਦੇ ਵਿੱਚ ਹੀ ਬਹੁਤੀ ਜਿਹੜੀ ਆ ਉਹ ਗਵਾਚ ਰਹੀ ਆ। ਇੱਥੇ ਹਾਦਸੇ ਜਿਹੜੇ ਆ ਜੀ ਉਹ ਵਾਪਰਦੇ ਰਹਿੰਦੇ ਆ, ਅਕਸਰ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਵਾਪਰਦੇ ਰਹਿੰਦੇ ਆ ਜਿਹਦੇ ਵਿੱਚ ਸੈਲਫੀ ਲੈਂਦੇ ਆ। ਕੋਈ ਟ੍ਰੇਨ ਦੇ ਵਿੱਚ ਜਿਹੜਾ ਜੀ ਉਹ ਖੰਭੇ ਦੇ ਨਾਲ ਫਸ ਗਿਆ, ਕੋਈ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਡਿੱਗ ਪਿਆ, ਕੋਈ ਕਿਸੇ ਜਗ੍ਹਾ ਦੇ ਉੱਤੇ ਡਿੱਗ ਪਿਆ। ਇਸੇ ਤਰੀਕੇ ਦੇ ਨਾਲ ਨਾਗਪੁਰ ਦੇ ਨੇੜੇ ਇਹ ਜਿਹੜੀ ਹੈ ਜੀ ਘਟਨਾ ਵਾਪਰੀ ਆ, ਜਿਹਦੇ ਵਿੱਚ ਕੁਛ ਦੋਸਤ ਜਿਹੜੇ ਕਿ ਉੱਥੇ ਗਏ ਸੀਗੇ ਜੀ ਸ਼ੁਗਲ ਮੇਲਾ ਕਰਨ ਦੇ ਵਾਸਤੇ, ਉਹ ਸੈਲਫੀ ਦੇ ਚੱਕਰ ਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ। 11 ਜਣੇ ਜਿਹੜੇ ਸੀਗੇ ਜੀ ਉਹਨਾਂ ਨੇ ਇੱਕ ਬੋਟ ਜਿਹੜੀ ਸੀ ਉਹ ਕਿਰਾਏ ਦੇ ਉੱਤੇ ਲਈ। ਜਿਹੜਾ ਬੋਟ ਚਲਾਉਣ ਵਾਲਾ, ਬੇੜੀ ਚਲਾਉਣ ਵਾਲਾ, ਉਹ ਇਹ ਕਹਿੰਦਾ ਕਿ ਉਹਨੇ ਰੋਕਿਆ ਸੀਗਾ ਇਹਨਾਂ ਨੂੰ ਕਿ 11 ਜਣੇ ਇਹਦੇ ਉੱਤੇ ਜਿਹੜਾ ਉਹ ਨਾ ਚੜੋ, ਕਿਉਂਕਿ ਉਹਦਾ ਇਹ ਕਹਿਣਾ ਸੀ 6 ਜਾਂ 7 ਜਣੇ ਜਿਹੜੇ ਉਹ ਚੜ੍ਹ ਸਕਦੇ, ਪਰ ਉਹਨਾਂ ਨੇ ਕਿਹਾ ਕਿ ਸਾਰੇ ਇਕੱਠੇ ਆ, ਅਸੀਂ ਇਸੇ ਹੀ ਬੋਟ ਦੇ ਉੱਤੇ ਜਿਹੜਾ ਜੀ ਉਹ ਚੜ੍ਹਨਾ। ਉਹਨਾਂ ਦੇ ਸਾਹਮਣੇ ਜਿਹੜਾ ਸੀ ਉਹ ਵਿਰੋਧ ਨਾ ਕਰ ਸਕਿਆ। ਫਿਰ ਜਦੋਂ ਪਾਣੀ ਦੇ ਵਿੱਚ ਇਹ ਚਲੇ ਗਏ ਨੇ ਤੇ ਇਹਨਾਂ ਨੇ ਡਾਂਸ ਜਿਹੜਾ ਸੀਗਾ ਜੀ ਉਹ ਕਰਨਾ ਸ਼ੁਰੂ ਕਰ ਦਿੱਤਾ ਮੋਬਾਈਲ ਦੇ ਉੱਤੇ ਗਾਣੇ ਲਾ ਕੇ, ਔਰ ਉਹਦੇ ਨਾਲ ਕਿਸ਼ਤੀ ਜਿਹੜੀ ਸੀ ਉਹ ਡੋਲਣ ਲੱਗ ਗਈ। ਕਿਸ਼ਤੀ ਦੇ ਚਾਲਕ ਦੇ ਮੁਤਾਬਕ ਉਹਨੇ ਬਾਰ-ਬਾਰ ਉਹਨਾਂ ਨੂੰ ਰੋਕਿਆ ਕਿ ਇੱਦਾਂ ਦਾ ਹੁੜਦੰਗ ਜਿਹੜਾ ਜੀ ਉਹ ਨਾ ਕਰੋ ਪਾਣੀ ਦੇ ਵਿੱਚ, ਪਰ ਉਹ ਡਾਂਸ ਕਰਦੇ ਰਹੇ, ਸੈਲਫੀਆਂ ਜਿਹੜੀਆਂ ਸੀ ਉਹ ਖਿੱਚਦੇ ਰਹੇ। ਬੇੜੀ ਪਲਟ ਗਈ, ਔਰ ਪਲਟਣ ਦੇ ਨਾਲ ਜਿਹੜੇ ਸੀਗੇ ਜੀ ਉੱਥੇ ਨੇੜੇ ਤੇੜੇ ਖੜੇ ਲੋਕ ਸੀਗੇ ਜੀ ਉਹਨਾਂ ਨੇ ਪਾਣੀ ਦੇ ਵਿੱਚ ਛਾਲਾਂ ਮਾਰੀਆਂ, ਔਰ 3 ਜਾਣੇ ਜਿਹੜੇ ਸੀਗੇ ਜੀ ਉਹਨਾਂ ਨੂੰ ਬਚਾ ਲਿਆ, ਪਰ 8 ਜਾਣੇ ਜਿਹੜੇ ਰੁੜ ਗਏ। 5 ਲਾਸ਼ਾਂ ਜਿਹੜੀਆਂ ਸੀਗੀਆਂ ਜੀ ਉਹ ਲੱਭੀਆਂ ਜਾ ਚੁੱਕੀਆਂ ਸੀਗੀਆਂ। ਬਾਕੀ ਜਿਹੜੀਆਂ ਜੀ ਉਹ ਲਾਸ਼ਾਂ ਦੀ ਭਾਲ ਜਾਰੀ ਆ। ਸਾਰੇ ਦੇ ਸਾਰੇ ਜਿਹੜੇ ਮਰਨ ਵਾਲੇ ਸਨ ਜੀ ਉਹ 22 ਤੋਂ 25 ਸਾਲ ਦੇ ਨੌਜਵਾਨ ਸਨ, ਜਿਹੜੇ ਵੱਖੋ ਵੱਖਰੇ ਘਰਾਂ ਤੋਂ ਸਨ ਔਰ ਛੁੱਟੀ ਕਰਕੇ ਇੱਥੇ ਜਿਹੜਾ ਜੀ ਮਨਾਉਣ ਗਏ ਸੀ, ਛੁੱਟੀ ਮਨਾਉਣ, ਔਰ ਉਹ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਮੌਤ ਦੇ ਮੂੰਹ ਜਾ ਪਏ। ਬਿਲਕੁਲ ਜੀ, ਸਾਡੇ ਲੋਕਾਂ ਨੂੰ ਤਾਂ ਸੈਲਫੀ ਤਾਂ ਸੋਲਫੇ ਨੇ ਮਾਰ ਸਿੱਟਿਆ ਕਿ ਕੋਈ ਢੰਗ ਦੇ ਨਾਲ ਕੰਮ ਨਹੀਂ ਕੀਤਾ ਜਾਂਦਾ। ਅਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਪਿੱਛੇ ਜਿਹੇ ਇਰਾਕ ਦੇ ਵਿੱਚ ਜਿਹੜੇ ਲਾਪਤਾ ਹੋਏ ਸੀ ਪੰਜਾਬੀ, ਪਿਛਲੇ ਸਾਲ ਵੀ ਗੱਲ ਹੋਈ ਸੀ ਇਸ ਦੀ, ਅਤੇ ਉਸ ਦਾ ਮਾਮਲਾ ਫਿਰ ਭਖਿਆ। ਬਿਲਕੁਲ ਜੀ, ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰਾਂ ਦੇ ਨਾਲ, ਔਰ ਇਹ ਆਖਿਆ ਜੀ ਕਿ ਜਿਹੜੇ ਲੋਕ 39 ਜਿਹੜੇ ਫਸੇ ਆ ਜੀ ਇੱਥੇ ਇਰਾਕ ਦੇ ਸ਼ਹਿਰ ਮੌਸੂਲ ਦੇ ਵਿੱਚ, ਉਹਨਾਂ ਦੀ ਜਿਹੜੀ ਸੁਰੱਖਿਆ ਦੀ ਉਹ ਯਕੀਨੀ ਬਣਾਈ ਜਾਵੇ। ਇਹ ਵੀ ਪਤਾ ਲੱਗਿਆ ਹੈ ਕਿ ਇਰਾਕ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ, ਕਿਉਂਕਿ ਸੁਸ਼ਮਾ ਸਵਰਾਜ ਹੋਰਾਂ ਨੇ ਗੱਲਬਾਤ ਕੀਤੀ ਆ ਕਿ ਆਈਸਿਸ ਦੇ ਜੰਗ ਦੇ ਦੌਰਾਨ ਲਾਪਤਾ ਹੋਏ 39 ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਉਹ ਭਾਰਤ ਦੀ ਮਦਦ ਜਿਹੜਾ ਜੀ ਉਹ ਕਰੂਗਾ, ਕਿਉਂਕਿ ਮੌਸੂਲ ਜਿਹੜਾ ਸੀਗਾ ਜੀ ਇਹਨੂੰ ਛੁਡਵਾ ਲਿਆ ਗਿਆ ਆਈਸਿਸ ਦੇ ਕਬਜ਼ੇ ਦੇ ਵਿੱਚੋਂ, ਤਾਂ ਕਰਕੇ ਇਹ ਮਸਲਾ ਜਿਹੜਾ ਜੀ ਉਹ ਦੁਬਾਰਾ ਉੱਠਿਆ। ਇਰਾਕ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ 9 ਮਹੀਨੇ ਤੱਕ ਚੱਲੀ ਜੰਗ ਤੋਂ ਬਾਅਦ ਉਹਦੀ ਫੌਜ ਨੇ ਮੌਸੂਲ ਸ਼ਹਿਰ ਨੂੰ ਆਈਸਿਸ ਦੇ ਕਬਜ਼ੇ ਤੋਂ ਜਿਹੜਾ ਜੀ ਉਹ ਛੁਡਾ ਲਿਆ। 14 ਤੋਂ ਮੌਸੂਲ ਦੇ ਉੱਤੇ ਜਿਹੜਾ ਜੀ ਆਈਸਿਸ ਦਾ ਕਬਜ਼ਾ ਸੀਗਾ, ਔਰ 9 ਲੱਖ ਲੋਕਾਂ ਨੇ ਇਸ ਸ਼ਹਿਰ ਨੂੰ ਜਿਹੜਾ ਜੀ ਉਹ ਛੱਡ ਦਿੱਤਾ ਸੀਗਾ। ਤੁਹਾਨੂੰ ਯਾਦ ਹੋਣਾ ਇਹ ਮਸਲਾ ਜਿਹੜਾ ਸੀਗਾ ਜੀ ਪਹਿਲਾਂ ਉਠਾਇਆ ਸੀਗਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ।
ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹਦੀ ਗੱਲ ਕੀਤੀ ਸੀਗੀ ਔਰ ਕੁਝ ਜਿਹੜੇ ਮੁੰਡੇ ਉੱਥੇ ਫਸੇ ਸੀਗੇ ਉਹਨਾਂ ਨੂੰ ਉਹ ਛੁਡਵਾ ਵੀ ਲਿਆਏ ਸੀਗੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਦੇ ਨਾਲ। ਉਦੋਂ ਵੀ ਸੁਸ਼ਮਾ ਸਵਰਾਜ ਹੋਰਾਂ ਨੇ ਮਦਦ ਜਿਹੜੀ ਇਹਦੀ ਉਹ ਕੀਤੀ ਸੀਗੀ। ਇਹਨਾਂ ਦੇ ਵਿੱਚੋਂ ਛੁੱਟ ਕੇ ਆਏ ਜਿਹੜੇ ਮੁੰਡੇ ਸੀ ਉਹਨਾਂ ਦੇ ਵਿੱਚੋਂ ਇੱਕ ਨੇ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਖੁਲਾਸਾ ਕੀਤਾ ਸੀਗਾ ਕਿ ਜਿਹੜੇ ਇਹ 39 ਸੀਗੇ ਜੀ ਪੰਜਾਬੀ ਬਹੁਤੇ ਇਹਨਾਂ ਦੇ ਵਿੱਚ ਸੀਗੇ, ਉਹਨਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀਗਾ। ਔਰ ਉਦੋਂ ਜਿਹੜਾ ਵਿਦੇਸ਼ ਮੰਤਰਾਲਾ ਸੀ ਸੁਸ਼ਮਾ ਸਵਰਾਜ ਹੋਰੀ ਸਨ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਉਹਨਾਂ ਦੀ ਮੌਤ ਦੀ ਕੋਈ ਪੁਸ਼ਟੀ ਨਹੀਂ ਹੋਈ ਔਰ ਉਹ ਇਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ। ਸਵਾਲ ਉਦੋਂ ਇਹ ਵੀ ਉੱਠਿਆ ਸੀਗਾ ਵੀ ਜੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਹੋ ਤੇ ਇੱਕ ਵਾਰੀ ਉਹਨਾਂ ਦੇ ਪੇਰੈਂਟਸ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਵਾਤੀ ਜਾਵੇ, ਪਰ ਕਦੀ ਵੀ ਇਹ ਸੰਭਵ ਜਿਹੜੀ ਆ ਜੀ ਉਹ ਨਹੀਂ ਹੋ ਸਕੀ। ਪਿਛਲੇ ਕੋਈ ਸਾਲ ਕੁ ਤੋਂ ਹੁਣ ਇਹ ਹੋ ਗਿਆ ਕਿ ਇਹ ਮਾਮਲਾ ਜਿਹੜਾ ਜੀ ਠੰਡੇ ਬਸਤੇ 'ਚ ਜਾ ਪਿਆ ਸੀਗਾ, ਪਰ ਇਰਾਕ ਦੀਆਂ ਫੌਜਾਂ ਦੇ ਵੱਲੋਂ ਮੌਸੂਲ ਦੇ ਉੱਤੇ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਇਹ ਦੁਬਾਰਾ ਮਸਲਾ ਫੇਰ ਉੱਠਿਆ ਜੀ ਕਿ ਇਹ 39 ਜਿਹੜੇ ਭਾਰਤੀ ਸੀਗੇ ਕੀ ਉਹ ਉੱਥੇ ਹੈਗੇ ਨੇ ਜਾਂ ਨਹੀਂ। ਜੇ ਉਸ ਚਸ਼ਮਦੀਦ ਗਵਾਹ ਦੀ ਜਿਹੜੀ ਹੈ ਜੀ ਉਹ ਗੱਲ ਕਰੀਏ ਉਹ ਕੁਝ ਹੋਰ ਦੱਸਦਾ ਹੈ। ਵਿਦੇਸ਼ ਮੰਤਰਾਲਾ ਜਿਹੜਾ ਕਹਿੰਦਾ ਸੀਗਾ ਕਿ ਨਹੀਂ ਉਹ ਸਾਡੇ ਸੰਪਰਕ ਦੇ ਵਿੱਚ ਨੇ, ਪਰ ਹੁਣ ਜਿਹੜਾ VK ਸਿੰਘ ਹੈ ਜਿਵੇਂ ਉਹਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿ ਜਿਹੜੇ ਵਿਦੇਸ਼ ਰਾਜ ਮੰਤਰੀ ਨੇ VK ਸਿੰਘ ਹੋਰੀ ਉਹ ਇਰਾਕ ਚਲੇ ਗਏ ਨੇ ਇਸ ਗੱਲ ਦਾ ਪਤਾ ਲਾਉਣ ਦੇ ਵਾਸਤੇ ਕਿ ਮੌਸੂਲ ਦੇ ਵਿੱਚ ਬੰਦੀ ਬਣਾਏ ਗਏ 39 ਭਾਰਤੀਆਂ ਦਾ ਕੀ ਬਣਿਆ। ਬਿਲਕੁਲ ਜੀ, ਸ਼ਾਇਦ ਸੁਸ਼ਮਾ ਨੂੰ ਹੀ ਪਤਾ ਹੋਣਾ ਉਹਨਾਂ ਦਾ। ਤੇ ਅੱਗੇ ਆਪਾਂ ਗੱਲ ਕਰਦੇ ਇਨੈਲੋ ਦੀ, ਜਿਨ੍ਹਾਂ ਨੇ ਪੋਲਿਟਿਕਸ ਚਮਕਾਈ ਆ ਪੰਜਾਬ ਨੂੰ ਹਰਿਆਣਾ ਦੇ ਨਾਲੋਂ ਪੂਰਾ ਦਿਨ ਤੋੜ ਰੱਖਿਆ। ਬਿਲਕੁਲ ਜੀ, ਐਕਚੁਅਲੀ ਜਿਹੜੇ ਇਨੈਲੋ ਵਾਲੇ ਸੀਗੇ ਜੀ ਇਹਨਾਂ ਨੇ ਕੋਈ 9:15 ਵਜੇ ਆ ਕੇ ਜਿਹੜਾ ਰਾਹਾਂ ਦੇ ਉੱਤੇ ਬੈਠਣਾ ਸ਼ੁਰੂ ਕਰਤਾ ਜੀ। ਸ਼ੰਭੂ ਬਾਰਡਰ ਦੇ ਉੱਤੇ 9:15 ਵਜੇ ਜਿਹੜਾ ਲਾਸਟ ਵਹੀਕਲ ਸੀਗਾ ਜੀ ਉਹ ਲੰਘਿਆ ਹਰਿਆਣੇ ਵਾਲੀ ਸਾਈਡ ਨੂੰ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਜੀ ਰੋਕਣ ਦੀ ਟ੍ਰੈਫਿਕ ਕੋਸ਼ਿਸ਼ ਕੀਤੀ। ਪੈਰਾਮਿਲਟਰੀ ਫੋਰਸਿਸ ਜਿਹੜੀਆਂ ਸੀਗੀਆਂ ਜੀ ਉਹਦੀਆਂ ਕਈ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਸੀ। ਹਰਿਆਣੇ ਦੀ ਪੁਲਿਸ ਵੱਖਰੀ ਲੱਗੀ ਸੀ, ਪੰਜਾਬ ਦੀ ਪੁਲਿਸ ਜਿਹੜੀ ਹੈ ਜੀ ਉਹ ਵੱਖਰੀ ਉੱਥੇ ਲੱਗੀ ਹੋਈ ਸੀਗੀ। ਹੌਲੀ ਹੌਲੀ ਕਰਦਿਆਂ ਇਹ ਇਨੈਲੋ ਦੇ ਵਰਕਰ ਜਿਹੜੇ ਸੀਗੇ ਜੀ ਆ ਕੇ ਹਾਈਵੇ ਦੇ ਉੱਤੇ ਬੈਠ ਗਏ ਤੇ ਇਹਨਾਂ ਨੇ ਕੋਈ ਜਿਹੜਾ ਸੀਗਾ ਜੀ ਲੰਘਣ ਨਹੀਂ ਦਿੱਤਾ ਵਹੀਕਲ। ਟਰੈਕਟਰ ਟਰਾਲੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਖੜੀਆਂ ਕਰ ਲੀਆਂ। ਕੇਂਦਰ ਦੀ ਸਰਕਾਰ ਦੇ ਵਿਰੁੱਧ ਤੇ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੀ ਸੀਗੀ ਜੀ ਇਹ ਨਾਅਰੇਬਾਜ਼ੀ ਕਰਦੇ ਰਹੇ। ਇਨੈਲੋ ਨੇ ਇਹ ਐਲਾਨ ਕੀਤਾ ਸੀਗਾ ਕਿ ਜਿਹੜੇ ਐਮਰਜੈਂਸੀ ਵਹੀਕਲਸ ਨੇ ਜਿਹਦੇ ਵਿੱਚ ਖਾਸ ਤੌਰ ਤੇ ਐਂਬੂਲੈਂਸ ਵਗੈਰਾ ਸ਼ਾਮਲ ਹੈ ਉਹਨਾਂ ਨੂੰ ਲੰਘਣ ਦਿੱਤਾ ਜਾਊਗਾ, ਪਰ ਜਦੋਂ ਟਰਾਲੀਆਂ ਆ ਕੇ ਜਿਹੜੀਆਂ ਸੀ ਹਾਈਵੇ ਤੇ ਲਾ ਲੀਆਂ ਤੇ ਉਹਦੇ ਉੱਤੇ ਬਹਿ ਗਏ, ਕਿਹਨੇ ਮੁੜ ਕੇ ਐਮਰਜੈਂਸੀ ਵਹੀਕਲ ਜਿਹੜੇ ਉਹ ਲੰਘਣ ਦੇਣੇ ਸੀਗੇ? ਕਿਸੇ ਨੇ ਐਮਰਜੈਂਸੀ ਵਹੀਕਲ ਜਿਹੜਾ ਜੀ ਉਹ ਲੰਘਣ ਨਹੀਂ ਦਿੱਤਾ। ਮਰੀਜ਼ ਜਿਹੜੇ ਸੀਗੇ ਜੀ ਉਹ ਐਂਬੂਲੈਂਸਾਂ ਦੇ ਵਿੱਚ ਪਏ ਤੜਫਦੇ ਰਹੇ ਔਰ ਐਂਬੂਲੈਂਸਾਂ ਤੇ ਬਾਕੀ ਜਿਹੜੇ ਵਹੀਕਲ ਸੀਗੇ ਉਹ ਅਲਟਰਨੇਟਿਵ ਰੂਟ ਜਿਹੜੇ ਪਿੰਡਾਂ ਵਗੈਰਾ ਦੇ ਵਿੱਚੋਂ ਦੀ ਖੱਜਲ ਖਵਾਰ ਹੁੰਦਿਆਂ ਹੋਇਆਂ ਜਿਹੜੇ ਸੀਗੇ ਜੀ ਉਹ ਹਰਿਆਣੇ ਦੇ ਵਿੱਚ ਐਂਟਰ ਹੁੰਦੇ ਰਹੇ। ਸਵਾਲ ਇਹ ਹੈ ਕਿ ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਿਆ, ਕਿਉਂਕਿ ਜਿਹੜੀ ਇਨੈਲੋ ਆ ਉਹ ਪਿਛਲੇ 10 ਸਾਲ ਤਾਂ ਇਸ ਮਾਮਲੇ ਦੇ ਉੱਤੇ ਚੁੱਪ ਰਹੀ ਜੀ। ਕੋਈ ਬਹੁਤ ਤੱਤੀ ਬਿਆਨਬਾਜ਼ੀ ਜਾਂ ਕੋਈ ਐਜੀਟੇਸ਼ਨ ਉਹਨਾਂ ਨੇ ਨਹੀਂ ਕੀਤੀ। ਹੁਣ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਹੈ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਜੀ ਉਹ ਉਡੀਕੇ ਤੋਂ ਬਿਨਾਂ ਉਹਨਾਂ ਨੇ ਇਹ ਜਿਵੇਂ ਲਕੀਰ ਖਿੱਚ ਦਿੱਤੀ। ਉਹ ਇਉਂ ਲੱਗਿਆ ਜਿਹੜਾ ਸ਼ੰਭੂ ਬਾਰਡਰ ਹੈ ਕਿ ਉਹ ਦੋ ਮੁਲਕਾਂ ਦੇ ਵਿਚਾਲੇ ਜਿਹੜੀ ਹੈ ਜੀ ਉਹ ਸਰਹੱਦ ਹੋਵੇ ਵੀ ਇੱਕ ਮੁਲਕ ਵਾਲੇ ਕਹਿੰਦੇ ਆ ਅਸੀਂ ਤੁਹਾਡੇ ਮੁਲਕ ਦੇ ਜਿਹੜੇ ਵਹੀਕਲ ਆ ਇਸ ਸਾਈਡ ਦੇ ਉੱਤੇ ਐਂਟਰ ਨਹੀਂ ਹੋਣ ਦੇਣੇ। ਉਸ ਜਗ੍ਹਾ ਦੇ ਉੱਤੇ ਵੀ ਜਿਹੜੀ ਇੱਧਰ ਡੱਬ ਵਾਲੀ ਸਾਈਡ ਦੇ ਉੱਤੇ ਜਿੱਥੇ ਕਿ ਪੰਜਾਬ ਦੀ ਹੱਦ ਦੇ ਅੰਦਰ ਚੌਧਰੀ ਦੇਵੀ ਲਾਲ ਦਾ ਬੁੱਤ ਇਹਨਾਂ ਦੇ ਖਾਸਮ ਖਾਸ ਜਿਹੜੇ ਸਾਥੀ ਅਕਾਲੀ ਦਲ ਦੇ ਵੱਲੋਂ ਆਪਣੀ ਸਰਕਾਰ ਦੇ ਦੌਰਾਨ ਲਾਇਆ ਗਿਆ ਸੀਗਾ ਤੇ ਉਹਦੀ ਸੁਰੱਖਿਆ ਦੇ ਵਾਸਤੇ ਪੁਲਿਸ ਵਾਲੇ ਵੀ ਜਿਹੜੀ ਬੁੱਤ ਦੇ ਉਹ ਪੰਜਾਬ ਪੁਲਿਸ ਦੇ ਜਿਹੜੇ ਆ ਉਹ ਲੱਗੇ ਹੋਏ ਨੇ। ਜਿਹੜੇ ਚੌਟਾਲਾ ਨੇ ਜੀ ਅਬੇ ਚੌਟਾਲਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਲੀ ਜਿਹੜੀ ਪ੍ਰੋਗਰਾਮ ਹੈ ਉਹ ਪਾਰਟੀ ਦੀ ਮੀਟਿੰਗ ਕਰਕੇ ਜਿਹੜਾ ਜੀ ਉਹ ਉਲੀਕਿਆ ਜਾਊਗਾ। ਇਹਦੇ ਵਿੱਚ ਇੱਕ ਗੱਲ ਜਿਹੜੀ ਵੇਖਣ ਵਾਲੀ ਇਹ ਰਹੀ ਕਿ ਅਕਾਲੀ ਦਲ ਦਾ ਜਿਹੜਾ ਨੁਮਾਇੰਦਾ ਸੀਗਾ ਜਿਹੜਾ ਜਿਹਨਾਂ ਚੋਣ ਲੜੀ ਸੀਗੀ ਇਹਨਾਂ ਦੇ ਨਾਲ ਮਿਲ ਕੇ ਇਨੈਲੋ ਦੇ ਹਰਿਆਣੇ ਦੀ, ਉਹ ਵੀ ਹਰਿਆਣੇ ਵਾਲੀ ਸਾਈਡ ਦੇ ਉੱਤੋਂ ਜਿਹੜਾ ਜੀ ਇੱਥੇ ਰਸਤਾ ਰੋਕਣ ਵਾਲਿਆਂ ਦੇ ਵਿੱਚ ਸ਼ਾਮਲ ਸੀਗਾ। ਜਦੋਂ ਉਹਨੂੰ ਇਹ ਪੁੱਛਿਆ ਗਿਆ ਵੀ ਅਕਾਲੀ ਦਲ ਪੰਜਾਬ ਵਾਲੀ ਸਾਈਡ ਦੇ ਉੱਤੇ ਤਾਂ ਕਹਿੰਦਾ ਅਸੀਂ ਪਾਣੀ ਦੀ ਬੂੰਦ ਨਹੀਂ ਦੇਣੀ, ਉਹ ਨਹਿਰ ਪੂਰਨ ਵੀ ਤੁਰ ਪਏ ਸੀਗੇ। ਉਹਨਾਂ ਨੇ ਜ਼ਮੀਨਾਂ ਡੀ ਨੋਟੀਫਾਈ ਵੀ ਕਰਤੀਆਂ ਸੀ। ਉਹ ਕਹਿੰਦਾ ਜੀ ਮੈਨੂੰ ਪਾਰਟੀ ਦੇ ਉਧਰ ਵਾਲੀ ਪਾਰਟੀ ਦੇ ਪ੍ਰੋਗਰਾਮ ਦਾ ਨਹੀਂ ਪਤਾ, ਇੱਧਰ ਵਾਲੀ ਪਾਰਟੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਜਿਹੜਾ ਜਾਮ ਦੇ ਵਿੱਚ ਸ਼ਾਮਲ ਹੋਣਾ। ਪਾਰਟੀ ਇੱਕੋ ਹੀ ਆ ਵੈਸੇ,
ਇੱਕ ਪਾਸੇ ਉਹ ਕਹਿੰਦੀ ਹੈ ਕਿ ਬੂੰਦ ਵੀ ਪਾਣੀ ਨਹੀਂ ਜਾਣ ਦੇਣਾ ਤੇ ਦੂਜੇ ਪਾਸੇ ਕਹਿੰਦੀ ਕਿ ਜਾਮ ਦੇ ਵਿੱਚ ਸ਼ਾਮਲ ਹੋਣਾ। ਬਿਲਕੁਲ ਜੀ, ਹੁਣ ਸਾਰੇ ਲੋਕਾਂ ਨੂੰ ਪਤਾ ਲੱਗ ਗਈ ਕਿ ਇਹਨਾਂ ਦਾ ਵੀ ਕਰਦੇ ਕੀ ਆ, ਸਿਰਫ ਤੇ ਸਿਰਫ ਇਹ ਵੋਟਾਂ ਦੀ ਰਾਜਨੀਤੀ ਆ। ਤੇ ਅੱਗੇ ਆਪਾਂ ਜੇ ਭਾਰਤ ਦੇਸ਼ ਦੀ ਕਰ ਲਈਏ, ਭਾਰਤ ਦੇਸ਼ ਮਹਾਨ ਆ ਕਿ ਜੇ ਤੀਰਥ ਯਾਤਰਾ ਨੂੰ ਵੀ ਲੋਕ ਜਾਂਦੇ ਉਹਨਾਂ ਨੂੰ ਬਖਸ਼ਦੇ ਨਹੀਂ ਆਪ। ਤੇ ਇਸੇ ਤਰ੍ਹਾਂ ਅਮਰਨਾਥ ਯਾਤਰਾ ਤੇ ਗਏ ਯਾਤਰੀਆਂ ਦੇ ਉੱਤੇ ਹਮਲਾ ਤੇ 7 ਹਲਾਕ। ਬਿਲਕੁਲ ਜੀ, ਇਹ ਕਾਫੀ ਜਿਹੜਾ ਜੀ ਸਾਲਾਂ ਤੋਂ ਬਾਅਦ ਇੱਕ ਵਾਰੀ ਫੇਰ ਜਿਹੜੇ ਇਹ ਅਮਰਨਾਥ ਯਾਤਰਾ ਦੇ ਉੱਤੇ ਗਏ ਲੋਕ ਨੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਵਿੱਚ ਇਹ ਅਮਰਨਾਥ ਯਾਤਰੀਆਂ ਦੀ ਬੱਸ ਸੀਗੀ ਜਿਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ। 7 ਸ਼ਰਧਾਲੂ ਜਿਹੜੇ ਆ ਜੀ ਉਹ ਮਾਰੇ ਗਏ, ਇੱਕ ਪੁਲਿਸ ਮੁਲਾਜ਼ਮ ਤੇ 32 ਹੋਰ ਜਿਹੜੇ ਆ ਉਹ ਜ਼ਖਮੀ ਹੋਏ। ਜਿਹੜੀ ਮਿੰਨੀ ਬੱਸ ਦੇ ਉੱਤੇ ਇਹ ਹਮਲਾ ਕੀਤਾ ਗਿਆ ਉਹਦੇ ਵਿੱਚ ਗੁਜਰਾਤ ਦੇ ਨਾਲ ਸੰਬੰਧਿਤ ਯਾਤਰੀ ਸਵਾਰ ਸੀਗੇ ਜੀ। ਇਹ ਬੱਸ ਯਾਤਰਾ ਦੇ ਵਾਸਤੇ ਅਮਰਨਾਥ ਧਾਮ ਜਿਹੜਾ ਹੈ ਉਸ ਬੋਰਡ ਦੇ ਕੋਲੇ ਅਧਿਕਾਰਤ ਤੌਰ ਦੇ ਉੱਤੇ ਰਜਿਸਟਰਡ ਨਹੀਂ ਸੀ ਤੇ ਨਾ ਹੀ ਇਹਦੇ ਨਾਲ ਪੁਲਿਸ ਐਸਕਾਰਟ ਜਿਹੜੀ ਹੈ ਜੀ ਉਹ ਜਾਰੀ ਸੀਗੀ। 7 ਸ਼ਰਧਾਲੂ ਮਾਰੇ ਗਏ, 14 ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ। ਹੁਣ ਸਵਾਲ ਜਿਹੜਾ ਜੀ ਇੱਥੇ ਇਹ ਵੀ ਆ ਜਾਂਦਾ ਹੈ ਕਿ ਜਿਹੜੀਆਂ ਸੁਰੱਖਿਆ ਇੱਕ ਤਾਂ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਸੰਭਾਵੀ ਹਮਲੇ ਦੇ ਬਾਰੇ ਦੇ ਵਿੱਚ ਪਹਿਲਾਂ ਵਾਰਨ ਜਿਹੜਾ ਜੀ ਉਹ ਕੀਤਾ ਸੀਗਾ। ਜਿਹੜੇ ਉੱਥੇ ਜਾਣ ਵਾਲੇ ਨੇ, ਜਿਵੇਂ ਇਹ ਬੱਸ ਜਿਹੜੀ ਹੈ ਜੀ ਗੁਜਰਾਤ ਤੋਂ ਦੱਸੀ ਦੀ ਆ, ਉਹ ਰਜਿਸਟਰਡ ਨਹੀਂ ਸੀ ਜਿਹੜਾ ਉੱਥੇ ਬੋਰਡ ਬਣਿਆ ਹੋਇਆ। ਉਹਦੇ ਨਾਲ ਜਿਹੜੇ ਵਹੀਕਲ ਰਜਿਸਟਰਡ ਹੁੰਦੇ ਆ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਨਾਲ ਜਿਹੜੀ ਪੁਲਿਸ ਹੈ ਉਹ ਭੇਜੀ ਜਾਂਦੀ ਆ। ਜਦੋਂ ਉੱਥੇ ਰਜਿਸਟਰਡ ਨਹੀਂ ਕਰਾਈ ਤੇ ਪੁਲਿਸ ਦੇ ਰਿਕਾਰਡ ਦੇ ਵਿੱਚ ਨਹੀਂ ਸੀ, ਉਹਨਾਂ ਨੂੰ ਈਜ਼ੀ ਟਾਰਗੇਟ ਜਿਹੜਾ ਜੀ ਉਹ ਅੱਤਵਾਦੀਆਂ ਨੂੰ ਮਿਲ ਗਿਆ ਜਿਨ੍ਹਾਂ ਨੇ ਇਸ ਬੱਸ ਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ। ਔਰ ਐਕਚੁਅਲੀ ਇਹ ਵੀ ਕਿਹਾ ਜਾ ਰਿਹਾ ਜੀ ਕਿ ਹਮਲੇ ਦਾ ਨਿਸ਼ਾਨਾ ਸੁਰੱਖਿਆ ਦਸਤੇ ਸੀਗੇ। ਅੱਤਵਾਦੀਆਂ ਨੂੰ ਸ਼ਾਇਦ ਲੱਗਿਆ ਕਿ ਇਹ ਜਿਹੜੇ ਸੁਰੱਖਿਆ ਦਸਤੇ ਨੇ ਉਹ ਜਾ ਰਹੇ ਨੇ ਬੱਸ ਦੇ ਵਿੱਚ, ਜਿਹਦੇ ਉੱਤੇ ਇਹ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਪਿਛਲਾ ਜਿਹੜਾ ਹਮਲਾ ਸੀਗਾ ਪਹਿਲਗਾਮ ਦੇ ਵਿੱਚ ਅਮਰਨਾਥ ਯਾਤਰਾ ਦੇ ਬੇਸ ਕੈਂਪ ਦੇ ਉੱਤੇ 2000 ਦੇ ਵਿੱਚ ਹੋਇਆ ਸੀਗਾ, ਜਿੱਥੇ 30 ਜਾਣੇ ਮਾਰੇ ਗਏ ਸਨ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ। ਉਹਨਾਂ ਨੇ ਫੂਲਕਾ ਦਾ ਬਦਲ ਲੱਭਣ ਦੀ ਕਾਲ ਛੱਡੀ। ਕੋਈ ਐਚ.ਐਸ. ਫੂਲਕਾ ਹੋਰਾਂ ਨੇ ਅਸਤੀਫੇ ਦਾ ਜਿਹੜਾ ਜੀ ਉਹ ਐਲਾਨ ਕੀਤਾ ਹੋਇਆ। ਐਚ.ਐਸ. ਫੂਲਕਾ ਹੋਰਾਂ ਨੇ ਅੱਜ ਜਿਹੜਾ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ। ਕੱਲ ਇੱਕ ਜਿਹੜੀ ਮੀਟਿੰਗ ਆ ਉਹ ਹੋਈ ਸੀਗੀ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਦੀ, ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ, ਜਿਹਦੇ ਵਿੱਚ ਹਾਲ ਦੀ ਘੜੀ ਜਿਹੜਾ ਜੀ ਵਿਧਾਨ ਸਭਾ ਦਾ ਜਿਹੜਾ ਆਗੂ ਕੌਣ ਹੋਊਗਾ ਇਹਦੇ ਉੱਤੇ ਜਿਹੜਾ ਜੀ ਫੈਸਲਾ ਅੱਗੇ ਪਾ ਦਿੱਤਾ ਗਿਆ, ਕਿਉਂਕਿ ਵਿਧਾਨ ਸਭਾ ਦਾ ਬਹੁਤ ਜਲਦੀ ਕੋਈ ਜਿਹੜਾ ਜੀ ਹੋਣ ਵਾਲਾ ਨਹੀਂਗਾ ਸਮਾਗਮ, ਜਿਹਦੇ ਕਰਕੇ ਆਗੂ ਦੀ ਲੋੜ ਪਏ। ਡਿਪਟੀ ਆਗੂ ਨੇ ਸਰਬਜੀਤ ਕੌਰ ਮਾਣੂਕੇ, ਉਹਨਾਂ ਨੂੰ ਇਹ ਅਹੁਦਾ ਜਿਹੜਾ ਜੀ ਉਹ ਦੇਣ ਦੀ ਗੱਲ ਜਿਹੜੀ ਕਹੀ ਗਈ ਹੈ ਕਿ ਹਾਲ ਦੀ ਘੜੀ ਸਰਬਜੀਤ ਕੌਰ ਮਾਣੂਕੇ ਜਿਹੜੇ ਆ ਜੀ ਇਸ ਜ਼ਿੰਮੇਵਾਰੀ ਨੂੰ ਸੰਭਾਲਣਗੇ। ਜਿਹੜੀ ਪਾਰਟੀ ਆ ਜੀ ਉਹ ਸਮਝਦੀ ਹੈ ਕਿ ਜਿਹੜਾ ਸੰਗਠਨ ਹੈ ਉਹਦੀ ਪਹਿਲਾਂ ਅਹੁਦੇਦਾਰੀਆਂ ਜਿਹੜੀਆਂ ਉਹ ਐਲਾਨ ਲਈਆਂ ਜਾਣ ਤੇ ਇਹ ਢਾਂਚਾ ਜਿਹੜਾ ਖੜਾ ਕਰਕੇ ਫੇਰ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਜਿਹੜੀ ਆ ਜੀ ਉਹ ਕੀਤੀ ਜਾਊਗੀ। ਸ਼ਾਇਦ ਪਾਰਟੀ ਕਿਤੇ ਨਾ ਕਿਤੇ ਕੁਝ ਗੱਲਾਂ ਤੋਂ ਬਚਣਾ ਚਾਹੁੰਦੀ ਹੈ। ਇੱਕ ਤਾਂ ਉਹ ਇਹ ਸੋਚਦੀ ਹੈ ਕਿ ਇਸ ਅਹੁਦੇ ਦੀ ਦੌੜ ਦੇ ਵਿੱਚ ਜਿਹੜੇ ਨਾਮ ਨੇ, ਜਿਨ੍ਹਾਂ ਨੂੰ ਨਾ ਮਿਲਿਆ ਅਹੁਦਾ, ਉਹ ਜਿਹੜਾ ਜੀ ਨਾਰਾਜ਼ ਹੋ ਸਕਦੇ ਆ ਪਾਰਟੀ ਤੋਂ। ਇਸ ਕਰਕੇ ਬਜਾਏ ਇਹਦੇ ਕਿ ਇਹ ਕੰਟਰੋਵਰਸੀ ਜਿਹੜੀ ਆ ਜੀ ਆਵੇ, ਉਹਨਾਂ ਨੇ ਹਾਲ ਦੀ ਘੜੀ ਇਹਨੂੰ ਅੱਗੇ ਜਿਹੜਾ ਜੀ ਉਹ ਪਾ ਦਿੱਤਾ। ਇੱਕ ਦੂਜੀ ਗੱਲ, ਜਿਹੜੇ ਫੂਲਕਾ ਸਾਹਿਬ ਨੇ ਉਹਨਾਂ ਨੇ 3 ਨਾਮ ਜਿਹੜੇ ਸੁਝਾਏ ਸੀਗੇ। ਇਸ ਗੱਲ ਨੂੰ ਲੈ ਕੇ ਵੀ ਕਿੰਤੂ ਪਰੰਤੂ ਜਿਹੜਾ ਜੀ ਉਹ ਹੋ ਰਿਹਾ ਹੈ ਕਿ ਜਦੋਂ ਤੁਸੀਂ ਅਹੁਦੇ ਤੋਂ ਅਸਤੀਫਾ ਦੇ ਗਏ ਫਿਰ ਉਹਨਾਂ ਨੂੰ ਜਿਹੜਾ ਜੀ ਨਾਵਾਂ ਦੀ ਜਿਹੜੀ ਆ ਸੁਜੈਸ਼ਨ ਦੇਣ ਦੀ ਜ਼ਰੂਰਤ ਨਹੀਂ ਸੀਗੀ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਜੀ ਇਹ ਕੱਢਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਸਾਰਾ ਕੁਝ ਚੰਗਾ ਨਹੀਂਗਾ। ਤੇ ਇੱਕ ਦੂਸਰਾ ਇਹ ਕਿ ਫੂਲਕਾ ਸਾਹਿਬ ਦਾ ਜਿਹੜਾ ਇਹ ਅਸਤੀਫਾ ਹੈ ਇਹ ਸਿਰਫ 1984 ਦੇ ਜਿਹੜੇ ਕੇਸ ਨੇ ਉਹਨਾਂ ਦੀ ਅਗਵਾਈ ਕਰਨਾ ਹੀ ਇੱਕ ਅਸਤੀਫੇ ਦਾ ਕਾਰਨ ਨਹੀਂ ਗਾ ਜੀ। ਕਾਰਨ ਇਹਦੇ ਪਿੱਛੇ ਕਈ ਜਿਹੜਾ ਜੀ ਉਹ ਹੋਰ ਦੱਸੀਦੇ ਨੇ ਕਿ ਫੂਲਕਾ ਸਾਹਿਬ ਜਿਹੜੇ ਨੇ ਉਹ ਬਾਕੀ ਮੈਂਬਰਾਂ ਨੂੰ ਠੀਕ ਤਰੀਕੇ ਨਾਲ ਲੈ ਕੇ ਨਹੀਂ ਤੁਰ ਸਕੇ ਤੇ ਖਾਸ ਤੌਰ ਦੇ ਉੱਤੇ ਜਿਹੜਾ ਪੱਗ ਵਾਲਾ ਮਸਲਾ ਆਇਆ ਸੀ, ਜਿਵੇਂ ਅਕਾਲੀ ਦਲ ਨੇ ਉਹ ਸ਼ੋਅ ਜਿਹੜਾ ਉਹ ਸਟੀਲ ਕਰ ਲਿਆ ਸੀਗਾ, ਸ਼ਾਇਦ ਉਹ ਵੀ ਕਿਤੇ ਨਾ ਕਿਤੇ ਜਿਹੜਾ ਜੀ ਇਸ ਅਸਤੀਫੇ ਦਾ ਕੁਝ ਕਾਰਨ ਤਾਂ ਬਣਿਆ ਜੀ। ਜੀ ਕੁਛ ਬਹੁਤ ਕੁਛ ਹੈਗਾ ਪਿੱਛੇ ਇਹਦੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਬਹਿਬਲ ਕਲਾਂ ਕਾਂਡ ਦੀ। ਉਸ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਜਿਸ ਨੇ ਰਿਪੋਰਟ ਕੱਢਣੀ ਸੀ, ਤਾਂ ਹੁਣ ਅਕਾਲੀ ਦਲ ਉਸ ਨੂੰ ਭੰਗ ਕਰਨ ਦੀ ਮੰਗ ਕਰ ਰਿਹਾ। ਸਰ, ਇੱਕ ਤਾਂ ਅਕਾਲੀ ਦਲ ਦੇ ਵਿੱਚ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਨੇਤਾ,
ਉਹਦੇ ਤੋਂ ਅਕਾਲੀ ਦਲ ਜਿਹੜਾ ਜੀ ਉਹ ਔਖਾ ਕਿਹਾ ਜਾ ਰਿਹਾ, ਕਿਉਂਕਿ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਵੀ ਅਕਾਲੀ ਦਲ ਦੇ ਵੱਲੋਂ ਵਿਰੋਧੀਆਂ ਖਿਲਾਫ ਜਿਹੜੇ ਜਾਰੀ ਕੀਤੇ ਜਾ ਰਹੇ ਪ੍ਰੈਸ ਨੋਟ ਨੇ ਉਹਦੇ ਵਿੱਚ ਜਿਹੜੀ ਵਰਤੀ ਜਾ ਰਹੀ ਸ਼ਬਦਾਵਲੀ ਹੈ ਉਹਦੇ ਵਿੱਚ ਕੋਈ ਸੁਧਾਰ ਨਹੀਂ ਆਇਆ, ਜਿਹਦੇ ਕਰਕੇ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਜੀ ਉਹ ਆਪਣੇ ਆਪ ਨੂੰ ਪਾਰਟੀ ਦੇ ਬਿਆਨਾਂ ਤੋਂ ਲਾਂਭੇ ਜਿਹੜਾ ਜੀ ਉਹ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਦੇ ਸਲਾਹਕਾਰਾਂ ਨੂੰ ਇਹ ਕਿਹਾ ਜਾਂਦਾ ਜੀ ਕਿ ਹੁਣ ਇਹ ਕਿਹਾ ਗਿਆ ਕਿ ਜਦੋਂ ਵੀ ਬਿਆਨ ਜਾਰੀ ਕਰਨਾ ਹੋਵੇ ਪਹਿਲਾਂ ਇਹਨੂੰ ਪ੍ਰੋਪਰ ਪੜ੍ਹੋ ਤੇ ਬਿਆਨਾਂ ਦੀ ਭਾਸ਼ਾ ਜਿਹੜੀ ਹੈ ਜੀ ਉਹ ਸੱਭਿਅਕ ਹੋਵੇ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਆਗੂ ਜਿਹੜੇ ਨੇ ਜੀ ਉਹ ਹੁਣ ਪੱਤਰਕਾਰਾਂ ਤੱਕ ਅਪਰੋਚ ਕਰ ਰਹੇ ਆ ਵੀ ਜੇ ਮੇਰੇ ਨਾਂ ਦੇ ਉੱਤੇ ਕੋਈ ਬਿਆਨ ਆਇਆ ਵੀ ਛਾਪਿਓ ਨਾ, ਪਹਿਲਾਂ ਮੈਨੂੰ ਜਿਹੜਾ ਜੀ ਉਹ ਪੜ੍ਹਾ ਲਿਓ, ਕਿਉਂਕਿ ਆਪੋ ਧਾਪੀ ਦੀ ਜਿਹੜੀ ਆ ਉਹ ਇੱਕ ਕਿਸਮ ਦੇ ਨਾਲ ਪਈ ਹੋਈ ਆ। ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਕਿਹਾ ਕਿ ਜਿਹੜੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਹੈ ਉਹਨੂੰ ਤੁਰੰਤ ਭੰਗ ਕੀਤਾ ਜਾਵੇ। ਵੈਸੇ ਇਹ ਬਿਆਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਮ ਦੇ ਉੱਤੇ ਇੱਥੇ ਲੱਗਿਆ। ਸੁਖਦੇਵ ਸਿੰਘ ਢੀਂਡਸਾ ਹੋਰੀ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਜਿਹੜਾ ਜੀ ਉਹ ਦੱਸੀਦੇ ਨੇ ਕਿ ਉਹ ਤਾਂ ਕੈਨੇਡਾ ਦੇ ਵਿੱਚ ਨੇ, ਔਰ ਬਿਆਨ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਜਿਹੜਾ ਜੀ ਉਹ ਲੱਗਿਆ। ਇਸ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਇਹ ਕਮਿਸ਼ਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਫਸਾਉਣ ਦੇ ਵਾਸਤੇ ਬਣਾਇਆ ਗਿਆ, ਇਸ ਕਰਕੇ ਇਹ ਜਿਹੜਾ ਜੀ ਉਹ ਭੰਗ ਕਰ ਦੇਣਾ ਚਾਹੀਦਾ। ਔਰ ਇਹ ਕਿਹਾ ਗਿਆ ਜੀ ਕਿ ਕਾਂਗਰਸ ਸਰਕਾਰ ਦੇ ਵੱਲੋਂ CBI ਨੂੰ ਬੇਅਦਬੀ ਦੇ ਕੇਸਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਵਾਸਤੇ ਕਹਿਣਾ ਚਾਹੀਦਾ ਹੈ ਤੇ ਇਸ ਕਮਿਸ਼ਨ ਦੀ ਜਿਹੜੀ ਹੈ ਜੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਜਿਹੜਾ ਜੀ ਇਹ ਗੱਲ ਆਖ ਦਿੱਤੀ ਸੀਗੀ ਕਿ ਬਾਈਬਲ ਕਲਾਂ ਕਾਂਡ ਦੇ ਵਿੱਚ ਜਿਹੜਾ ਦੋਸ਼ੀ ਨੇ ਉਹ ਗੋਲੀ ਚਲਵਾਉਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਣੀ ਹੀ ਨਿਕਲਣਗੇ ਜਦੋਂ ਇਸ ਕਮਿਸ਼ਨ ਦੀ ਰਿਪੋਰਟ ਆ ਗਈ। ਸੋ ਇਹਨੂੰ ਹੱਥੋਂ ਹੱਥੀ ਬਿਆਨ ਨੂੰ ਲੈਂਦਿਆਂ ਹੋਇਆ ਅਕਾਲੀ ਦਲ ਨੇ ਇਹ ਕਿਹਾ ਸੀਗਾ ਕਿ ਇਹ ਕਹਾਣੀ ਜਿਹੜੀ ਹੈ ਜੀ ਹੁਣ ਸਾਹਮਣੇ ਆ ਗਈ ਆ ਕਿ ਇਹ ਕਮਿਸ਼ਨ ਬਣਾਇਆ ਹੀ ਇਸ ਕਰਕੇ ਗਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜਾ ਜੀ ਉਹ ਫਸਾਇਆ ਜਾਵੇ। ਬਿਲਕੁਲ, ਜਦ ਉਹ ਉਦੋਂ ਹੀ ਸੀਗੇ ਤਾਂ ਉਹਨੇ ਕੁਝ ਨਹੀਂ ਕੀਤਾ ਸੀਗਾ। ਤੇ ਅੱਗੇ ਆਪਾਂ ਗੈਂਗਸਟਰਾਂ ਦੀ ਗੱਲ ਕਰੀਏ, ਇਹਨਾਂ ਨੂੰ ਪ੍ਰਧਾਨ ਦੇਣ ਵਾਲੇ ਆ ਜਿਹੜੇ ਉਹ ਸੁਪਰੀਮ ਕੋਰਟ ਨੇ ਉਹਨਾਂ ਦਾ ਜਿਹੜਾ ਹੁਕਮ ਚਾੜੇ ਹੋਏ ਉਹਨਾਂ ਤੇ। ਐਕਚੁਅਲੀ ਜੀ ਇਹ ਬੰਦਾ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ, ਜਿਹਦੇ ਘਰ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਤੇ ਉਹਦੇ ਸਾਥੀ ਜਿਹੜੇ ਲੁਕੇ ਹੋਏ ਸੀਗੇ ਇੱਥੇ ਜਗਰਾਓਂ ਦੇ ਨਜ਼ਦੀਕ ਜੀ। ਔਰ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਤੇ ਉਹਦੇ ਸਾਥੀ ਜਿਹੜੇ ਉਹ ਫੜੇ ਗਏ ਆ ਤੇ ਪੁਲਿਸ ਨੇ ਜਿਹੜੀ ਆ ਜੀ ਅੱਗੇ ਇਨਕੁਆਇਰੀ ਇਹਦੀ ਕੀਤੀ ਕਿ ਜਿਹੜਾ ਜੀ ਉਹਨਾਂ ਨੂੰ ਪਨਾਹ ਦੇਣ ਤੇ ਹਥਿਆਰ ਖਰੀਦਣ ਦੇ ਵਿੱਚ ਪੈਸੇ ਟਕੇ ਦੀ ਮਦਦ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਪ੍ਰਵਾਸੀ ਪੰਜਾਬੀ ਜਿਹਨੇ ਹੇਠਲੀ ਅਦਾਲਤ, ਫਿਰ ਹਾਈ ਕੋਰਟ ਤੇ ਹੁਣ ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਬੂਹਾ ਖੜਕਾਇਆ ਸੀਗਾ। ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹਨੂੰ ਅਗਾਊਂ ਜ਼ਮਾਨਤ ਜਿਹੜੀ ਆ ਜੀ ਉਹ ਨਹੀਂ ਮਿਲੀ। ਹੁਣ ਉਹਦੀ ਸੁਪਰੀਮ ਕੋਰਟ ਦੇ ਵਿੱਚੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਥਾਣਾ ਜਿੱਤਵਾਲ ਉਹਦੀ ਪੁਲਿਸ ਜਿਹੜੀ ਆ ਜੀ ਉਹਨੂੰ PO ਕਰਾਰ ਦੇਣ ਦੇ ਵਾਸਤੇ ਜਿਹੜਾ ਜੀ ਉਹਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਜੀ। ਇਹ ਜਿਹੜਾ ਪ੍ਰਵਾਸੀ ਪੰਜਾਬੀ ਕੁਲਤਾਰ ਸਿੰਘ ਉਰਫ ਗੋਲਡੀ ਆ ਪਿੰਡ ਢੁੱਡੀਕਿਆਂ ਦਾ, ਔਰ ਉਹਦੇ ਸਾਥੀ ਗੁਰਵਿੰਦਰ ਸਿੰਘ ਉਰਫ ਗੋਰੀ ਜਿਹੜਾ ਕਿ ਦਸ਼ਮੇਸ਼ ਨਗਰ ਮੋਗਾ ਦਾ ਰਹਿਣ ਵਾਲਾ, ਇਹਨਾਂ ਦੋਨਾਂ ਦੀ ਅਰਜ਼ੀ ਜਿਹੜੀ ਆ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਕੋਲ ਜਿਹੜਾ ਜੀ ਹੁਣ ਖਾਰਜ ਹੋਈ ਹੈ। ਦੋਵੇਂ ਨੂੰ ਜਿਹੜਾ ਜੀ ਭਗੌੜਾ ਕਰਾਰ ਦੇਣ ਦੀ ਕਾਰਵਾਈ ਚੱਲ ਰਹੀ ਹੈ। ਇਹ ਵੀ ਜਿਹੜਾ ਜੀ ਕਿਹਾ ਜਾਂਦਾ ਜੀ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਨ ਤਾਂ ਇਹਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਡਟ ਕੇ ਜਿਹੜਾ ਜੀ ਉਹ ਚੋਣ ਪ੍ਰਚਾਰ ਕੀਤਾ ਸੀਗਾ। ਉਹਨੇ ਆਪਣੀ ਜ਼ਮਾਨਤ ਦੇ ਵਿੱਚ ਜਿਹੜੀ ਅਰਜ਼ੀ ਲਾਈ ਸੀ ਉਹਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਉਹ 2009 ਤੋਂ ਆਸਟ੍ਰੇਲੀਆ ਰਹਿ ਰਿਹਾ। ਇੱਕ ਵਰੇ ਦੇ ਇਸ ਵਰੇ 1 ਮਹੀਨੇ ਦੇ ਵਾਸਤੇ 23 ਜਨਵਰੀ ਨੂੰ ਭਾਰਤ ਆਇਆ ਸੀਗਾ ਔਰ 24 ਫਰਵਰੀ ਨੂੰ ਉਹਨੇ ਵਾਪਸ ਜਾਣਾ ਸੀਗਾ। ਉਹਨੇ ਇਹ ਕਿਹਾ ਕਿ ਉਹ ਮੈਡੀਕਲ ਚੈੱਕਅਪ ਕਰਾਉਣ ਦੇ ਵਾਸਤੇ ਲੁਧਿਆਣੇ ਗਿਆ ਹੋਇਆ ਸੀਗਾ ਤੇ ਉਹਨੂੰ ਜਿਹੜਾ ਜੀ ਉਹਦੇ ਦੋਸਤ ਗੁਰਵਿੰਦਰ ਸਿੰਘ ਉਰਫ ਗੋਰੀ ਦਾ ਫੋਨ ਆਇਆ ਕਿ ਉਹਦੇ ਰਿਸ਼ਤੇਦਾਰ ਮੁਸੀਬਤ ਦੇ ਵਿੱਚ ਨੇ, ਉਹਨਾਂ ਨੂੰ 1-2 ਦਿਨ ਜਿਹੜਾ ਜੀ ਉਹ ਘਰੇ ਰੱਖਣਾ ਪੈਣਾ। ਤੇ ਉਹਨੇ ਕਿਹਾ ਕਿ ਉਹਨੂੰ ਨਹੀਂ ਸੀ ਪਤਾ ਕਿ ਇਹ ਲੋਕ ਗੈਂਗਸਟਰ ਨੇ ਤੇ ਪੁਲਿਸ ਨੂੰ ਲੜੀਂਦੇ ਨੇ। ਉਹ ਕਹਿੰਦਾ ਕਿ ਮੈਂ ਅਣਜਾਣਪੁਣੇ ਦੇ ਵਿੱਚ ਜਿਹੜਾ ਸੀਗਾ ਜੀ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਜਿਹੜੀ ਉਹ ਦੇ ਦਿੱਤੀ, ਪਰ ਅਦਾਲਤ ਨੇ ਉਹਦਾ ਇਹ ਤਰਕ ਜਿਹੜਾ ਜੀ ਮੰਨਿਆ ਨਹੀਂ। ਜੀ ਜੀ, ਤੇ ਅੱਗੇ ਆਪਾਂ ਅਖੀਰਲਾ ਮੇਰਾ ਸਵਾਲ ਹੈ ਜੀ, ਅਖੀਰਲਾ ਸਵਾਲ ਕਰਾਂਗੇ ਤਾਂ ਉਸ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕੋਗੇ। ਤੇ ਚਿੱਟੇ ਮੱਛਰ ਦਾ ਹਮਲਾ ਤੋਂ ਕਿਸਾਨ ਘਬਰਾ ਗਏ? ਬਿਲਕੁਲ ਜੀ, ਐਕਚੁਅਲੀ ਜਿਹੜਾ 15 ਦੇ ਵਿੱਚ ਚਿੱਟੀ ਮੱਖੀ ਦਾ ਹਮਲਾ ਹੋਇਆ ਸੀਗਾ ਜਿਹਨੇ
ਨਰਮਾ ਬੈਲਟ ਜਿਹੜੀ ਹੈ ਜੀ ਪੂਰੀ ਦੀ ਪੂਰੀ ਇਹ ਚਟਮ ਕਰ ਦਿੱਤੀ ਸੀਗੀ ਇੱਕ ਕਿਸਮ ਦੇ ਨਾਲ। ਔਰ ਐਸਾ ਕਿਸਾਨਾਂ ਦਾ ਲੱਕ ਜਿਹੜਾ ਸੀ ਉਹ ਟੁੱਟਿਆ ਇਸ ਚਿੱਟੀ ਮੱਖੀ ਦੇ ਹਮਲੇ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਦੇ ਵਾਸਤੇ ਜਿਹੜੀਆਂ ਨਕਲੀ ਪੈਸਟੀਸਾਈਡ ਸੀਗੀਆਂ ਉਹਦੀ ਵਜ੍ਹਾ ਕਰਕੇ ਕਿ ਉਹ ਅੱਜ ਤੱਕ ਕਿਸਾਨ ਜਿਹੜੇ ਆ ਉਹ ਸਿੱਧੇ ਨਹੀਂ ਹੋ ਸਕੇ। ਇਹ ਵੀ ਕਿਹਾ ਜਾਂਦਾ ਜੀ ਕਿ ਬਹੁਤੀਆਂ ਜਿਹੜੀਆਂ ਖੁਦਕੁਸ਼ੀਆਂ 15 ਤੋਂ ਬਾਅਦ ਹੋਈਆਂ ਨੇ ਉਹ ਚਿੱਟੀ ਮੱਖੀ ਦੇ ਝੰਬੇ ਕਿਸਾਨਾਂ ਦੀਆਂ ਜਿਹੜੀਆਂ ਉਹ ਹੋਈਆਂ ਨੇ। ਹੁਣ ਮਾਲਵੇ ਦੇ ਵਿੱਚ BT ਕਾਟਨ ਦੇ ਉੱਤੇ ਹਰੇ ਤੇਲੇ ਤੇ ਚਿੱਟੀ ਮੱਖੀ ਦੇ ਹਮਲੇ ਕਰਕੇ ਕਿਸਾਨ ਜਿਹੜੇ ਆ ਜੀ ਉਹ ਘਬਰਾ ਗਏ ਆ। ਕਿਸਾਨਾਂ ਨੂੰ ਹੌਸਲਾ ਦੇਣ ਦੇ ਵਾਸਤੇ ਜਾਂ ਉਹਨਾਂ ਨੂੰ ਸਹੀ ਰਾਹ ਪਾਉਣ ਦੇ ਉੱਤੇ ਖੇਤੀ ਵਿਭਾਗ ਦੇ ਅਧਿਕਾਰੀ ਅਜੇ ਜਿਹੜੇ ਆ ਜੀ ਇਹਨਾਂ ਪਿੰਡਾਂ ਥਾਵਾਂ ਦੇ ਉੱਤੇ ਇਸ ਬੈਲਟ ਦੇ ਵਿੱਚ ਬਹੁੜੇ ਨਹੀਂ। ਕਿਸਾਨ ਜਿਹੜੇ ਆ ਉਹ ਘਬਰਾਹਟ ਦੇ ਵਿੱਚ ਇਹਦੇ ਉੱਤੇ ਕੀਟਨਾਸ਼ਕ ਜਿਹੜੀਆਂ ਦਵਾਈਆਂ ਉਹਦਾ ਛਿੜਕਾਓ ਕਰੀ ਜਾਂਦੇ ਆ। ਜਿਹੜੇ ਮਾਹਰ ਨੇ ਇਸ ਮਾਮਲੇ ਦੇ ਉੱਤੇ ਖੇਤੀਬਾੜੀ ਵਿਭਾਗ ਦੇ ਉਹ ਇਹ ਕਹਿੰਦੇ ਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ ਕਿਤੇ ਹਮਲਾ ਹੋਇਆ ਪਰ ਇਹ ਫਿਲਹਾਲ ਕੰਟਰੋਲ ਦੇ ਹੇਠ ਹੈ ਤੇ ਕਿਸਾਨਾਂ ਨੂੰ ਘਬਰਾਉਣ ਦੀ ਜਿਹੜੀ ਆ ਜੀ ਉਹ ਲੋੜ ਨਹੀਂ ਆ। ਯੂਨੀਵਰਸਿਟੀ ਵਾਲੇ ਕਹਿੰਦੇ ਆ ਕਿ ਲੁਧਿਆਣੇ ਦੇ ਮਾਹਰਾਂ ਨੇ ਨਰਮੇ ਦੇ ਉੱਤੇ ਕੋਈ ਦਵਾਈ ਛਿੜਕਣ ਦੀ ਸਿਫਾਰਿਸ਼ ਜਿਹੜੀ ਆ ਜੀ ਉਹ ਨਹੀਂ ਕੀਤੀ, ਜਦੋਂ ਕਿ ਜਿਹੜਾ ਜੀ ਇਹ ਕਿਹਾ ਗਿਆ ਕਿ ਕਿਸਾਨ ਜਿਹੜੇ ਆ ਜੀ ਉਹ ਧੜਾ ਧੜ ਨਰਮੇ ਦੇ ਉੱਤੇ ਦਵਾਈਆਂ ਜਿਹੜੀਆਂ ਉਹ ਛਿੜਕੀ ਜਾ ਰਹੇ ਨੇ ਕਿਉਂਕਿ ਕਿਸਾਨ ਘਬਰਾਏ ਹੋਏ ਨੇ 15 ਤੋਂ ਕਿ ਜੇ ਦੁਬਾਰਾ ਹਮਲਾ ਹੋ ਗਿਆ ਉਹਨਾਂ ਦੀ ਫਸਲ ਜਿਹੜੀ ਆ ਜੀ ਉਹ ਰੁੜ ਜਾਣੀ ਆ। ਤੇ ਦੂਜੇ ਪਾਸੇ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਅਜੇ ਸਤੰਬਰ ਤੱਕ ਇਹਦੇ ਉੱਤੇ ਜਿਹੜਾ ਜੀ ਦਵਾਈ ਨਹੀਂ ਜਿਹੜੀ ਛਿੜਕਣੀ। ਬਰਸਾਤਾਂ ਦਾ ਜਿਹੜਾ ਮੌਸਮ ਹੈ ਜੀ ਇਹ ਦਵਾਈ ਅਸਰ ਜਿਹੜੀ ਹੈ ਜੀ ਉਹਦੇ ਉੱਤੇ ਨਹੀਂ ਕਰੂਗੀ। ਪਰ ਕਿਸਾਨ ਜਿਹੜੇ ਆ ਜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ ਗੇ। ਜਿਹੜੇ ਖੇਤੀ ਮਾਹਰ ਨੇ ਉਹਨਾਂ ਨੇ ਬੜਾ ਕੁਝ ਜਿਹੜਾ ਜੀ ਉਹ ਕਿਹਾ ਸੀਗਾ ਕਿ ਹੁਣ ਜਿਹੜਾ ਜੀ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਅਗਾਊਂ ਪ੍ਰਬੰਧ ਜਿਹੜੇ ਆ ਜੀ ਉਹ ਕਰ ਲਏ ਗਏ ਆ। ਸਰਹੱਦ ਜਿਹੜੀ ਭਾਰਤ ਪਾਕਿਸਤਾਨ ਦੀ ਲੱਗਦੀ ਆ ਉਹਦੇ ਉੱਤੇ ਜ਼ਮੀਨਾਂ ਜਿਹੜੀਆਂ ਨੇ ਉਹਦੇ ਉੱਤੇ ਬਦਲਵੀਆਂ ਫਸਲਾਂ ਜਿਹੜੀਆਂ ਬਦਲੀਆਂ ਜਾ ਰਹੀਆਂ ਨੇ ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ ਚਿੱਟੀ ਮੱਖੀ ਆ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੀ ਆਉਂਦੀ ਆ ਉਹ ਕਹਿੰਦੇ ਕਿ ਉੱਥੇ ਜੇ ਬਦਲਵੀਆਂ ਫਸਲਾਂ ਜਿਹੜੀਆਂ ਦੀ ਉਹ ਹੋਣਗੀਆਂ ਤੇ ਫਿਰ ਚਿੱਟੀ ਮੱਖੀ ਦਾ ਹਮਲਾ ਜਿਹੜਾ ਜੀ ਉਹ ਨਹੀਂ ਹੋਊਗਾ। ਪਰ ਕੁਝ ਵੀ ਜਿਹੜਾ ਜੀ ਉਹ ਹੋ ਨਹੀਂ ਸਕਿਆ। ਮਹਿਜ਼ ਇਹ ਗੱਲਾਂ ਜਿਹੜੀਆਂ ਸੀਗੀਆਂ ਜੀ ਉਹ ਕਿਤਾਬਾਂ ਕਤੂਬਾਂ ਦੇ ਵਿੱਚ ਕਿਤੇ ਰੁਲ ਕੇ ਰਹਿ ਗਈਆਂ। ਜੀ ਬਿਲਕੁਲ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ US ਦੇ ਨਾਲ ਤੇ ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੋਣਗੇ ਟੇਬਲ 'ਤੇ ਬੰਨੂ ਜੀ ਉਸ ਦੇ ਜਵਾਬ ਦੇਣਗੇ। ਕੋਸ਼ਿਸ਼ ਕਰਿਓ ਕਿ ਜੇ ਤੁਹਾਡਾ ਕੋਈ ਸਵਾਲ ਹੀ ਆ ਉਹੀ ਕਰਿਓ। ਕਈ ਵਾਰੀ ਆਪਾਂ ਸਵਾਲ ਦੀ ਜਗ੍ਹਾ 'ਤੇ ਸਲਾਹ ਦੇ ਵਿੱਚ ਟਾਈਮ ਕਿੰਨਾ ਵੀ ਖਰਾਬ ਕਰ ਲੈਂਦੇ ਹਾਂ ਅਤੇ ਤੁਸੀਂ ਸਵਾਲ ਕਰਨ ਦੀ ਕੋਸ਼ਿਸ਼ ਕਰਨੀ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਬੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਹਾਂਜੀ ਅਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਮੇਰੇ ਖਿਆਲ ਤੁਹਾਡੀ ਲਾਈਨ ਕੱਟੀ ਗਈ ਹੈ, ਦੁਬਾਰਾ ਕਾਲ ਕਰੋ 4082725200। ਸੁਰਿੰਦਰ ਸਿੰਘ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਭਾਜੀ ਹੁਣਾਂ ਨੂੰ ਇਹ ਬੇਨਤੀ ਆ ਵੀ ਜਿਸ ਤਰ੍ਹਾਂ ਰਾਮੂਵਾਲੀਆ ਸਾਹਿਬ ਉੱਥੇ ਪੰਜਾਬ ਵਿੱਚ ਇੱਧਰ ਉੱਧਰ ਬਹੁਤ ਲੋਕਾਂ ਨੂੰ ਦੱਸਿਆ ਉਹਨੇ ਕਿ ਮੈਂ ਬੜਾ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਆ, ਬਾਹਰੋਂ ਵੀ ਕਈਆਂ ਦੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਉਹ ਹੱਲ ਕੀਤੀਆਂ ਤੇ ਇੱਧਰ ਉਹਨਾਂ ਨੇ ਆਪਣੇ ਹੀ ਸਕੇ ਭਰਾ ਦੇ ਨਾਲ ਇੱਕ ਬੜਾ ਵੱਡਾ ਧੋਖਾ ਕੀਤਾ ਤੇ ਉਹਨਾਂ ਦੀ ਉਹ ਜਾਇਦਾਦ ਨੂੰ ਹੇਠਾਂ ਉੱਤਾ ਕਰਕੇ ਤੇ ਖੋਈ ਆ। ਇਹ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਰਹੇ। ਇਹਦੇ ਵਿੱਚ ਜਿਹੜਾ ਭਾਜੀ ਹੁਣਾਂ ਤੋਂ ਪੁੱਛਣਾ ਕਿੰਨੀ ਕੁ ਸੱਚਾਈ ਆ ਜੀ? ਥੈਂਕ ਯੂ। ਇਹ ਫੈਮਿਲੀ ਮੈਟਰ ਹੈ। ਇਲਜ਼ਾਮਬਾਜ਼ੀਆਂ ਜਿਹੜੀਆਂ ਜੀ ਉਹ ਦੋਨਾਂ ਸਾਈਡਾਂ ਦੇ ਉੱਤੋਂ ਲੱਗਦੀਆਂ ਰਹੀਆਂ ਨੇ। ਇਕਬਾਲ ਰਾਮੂਵਾਲੀਆ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਦੇਹਾਂਤ ਹੋ ਗਿਆ, ਉਹਨਾਂ ਨੇ ਇਹ ਕੁਝ ਗੱਲਾਂ ਜਿਹੜੀਆਂ ਦੀ ਉਹ ਆਖੀਆਂ ਸਨ ਦੀ ਲਿਖਤ ਰੂਪ ਦੇ ਵਿੱਚ ਵੀ ਸਨ। ਪਰ ਇੱਥੇ ਐਕਚੁਅਲੀ ਜਿਹੜਾ ਅਦਾਲਤੀ ਹੈ, ਮੈਂ ਇਹ ਚਾਹੁੰਦਾ ਨਹੀਂ ਗਾ ਜੀ ਇਸ ਕਰਕੇ ਕਿ ਉਹ ਦੁਨੀਆ ਦੇ ਵਿੱਚ ਹੈ ਨਹੀਂ। ਐਵੇਂ ਜਿਹੜਾ ਜੀ ਉਹ ਪੋਤੜੇ ਫੋਲਣ ਵਾਲੀ ਜਿਹੜੀ ਆ ਉਹ ਗੱਲ ਹੋ ਜਾਂਦੀ ਆ ਕਿ ਅਦਾਲਤ ਦੇ ਵਿੱਚ ਕੁਝ ਜਿਹੜੇ ਇਲਜ਼ਾਮ ਲਾਏ ਸੀਗੇ ਤੇ ਉਹ ਜਿਹੜੇ ਦੀ ਪ੍ਰੂਵ ਨਹੀਂ ਹੋ ਸਕੇ, ਜਿਹਦੇ ਕਰਕੇ ਜਿਹੜਾ ਜੀ ਅਦਾਲਤ ਨੇ ਮੋੜਵਾਂ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਨ ਦੀ ਜਿਹੜੀ ਉਹ ਗੱਲ ਕਹੀ ਸੀ, ਇਹ ਲੁਕੀ ਰਹਿੰਦੀ ਰਹੀ ਹੈ। ਆਈ ਥਿੰਕ ਫੈਮਿਲੀ ਮੈਟਰ ਹੈ। ਇੰਨਾ ਕੁ ਤਾਂ ਜਿਹੜਾ ਜੀ ਦੋਵੇਂ ਧਿਰਾਂ ਸੁਹਿਰਦ ਨੇ ਕਿ ਉਹਨਾਂ ਨੂੰ ਬਹਿ ਕੇ ਇਹ ਜਿਹੜਾ ਜੀ ਉਹ ਨਜਿੱਠਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਕਿ ਬਾਹਰ ਨਾ ਆਵੇ। ਰਾਜਨੀਤਿਕ ਤੌਰ ਦੇ ਉੱਤੇ 100 ਵਖਰੇਵੇਂ ਜਿਹੜੇ ਆ ਜੀ ਉਹ ਹੋ ਸਕਦੇ ਆ, ਰਾਜਨੀਤੀ ਦੇ ਤੌਰ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਕੀਤਾ ਜਾ ਸਕਦਾ, ਪਰ ਪਰਿਵਾਰਕ ਜਿਹੜੇ ਮਸਲੇ ਆ ਜੀ ਉਹ ਏਅਰ ਦੇ ਉੱਤੇ ਜ਼ਿਆਦਾ ਆਉਣ ਪਰਸਨਲੀ ਤੌਰ ਦੇ ਉੱਤੇ ਮੈਂ ਸਮਝਦਾ ਹੁੰਦਾ ਕਿ ਨਹੀਂ ਆਉਣੇ ਚਾਹੀਦੇ ਜੀ। ਜੀ ਅੱਗੇ ਸਾਡੇ ਨਾਲ ਜੁੜੇ ਨੇ ਜੀ ਰਾਜਵਿੰਦਰ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਇੱਕ ਸਵਾਲ ਮੇਰੇ ਕੋਲ ਇਹ ਹੈ ਵੀ ਜਿਹੜੇ ਇੱਕ ਫਰੀਡਮ ਫਾਈਟਰ ਉਹਨੇ ਆਪਣੇ ਆਜ਼ਾਦੀ ਘੁਲਾਟੀਏ ਜਾਂ ਉਹਨਾਂ ਦੇ ਜਿਹੜੇ ਆਪਣੇ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਕਤਲੇਆਮ ਦੇ ਵਿੱਚ ਉਹਨਾਂ ਦੇ ਦਾਦਾ ਜੀ ਹੁਣ ਕੇਸ ਕੀਤਾ ਵੀ ਸਾਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ
ਤੇ ਉਹ ਕੀ ਪਿੱਛੇ ਸਟੋਰੀ ਹੈ ਜੀ ਇਹਨਾਂ ਦੇ? ਉਹਨਾਂ ਨੂੰ ਕਹਿ ਲਓ ਵੀ ਹੁਣ ਲਾਲਚ ਹੋ ਸਕਦਾ, ਜਾਂ ਉਹ ਸਰਕਾਰਾਂ ਤੋਂ ਦੁਖੀ ਨੇ ਵੀ ਜਿਹੜਾ ਇਹ ਚੀਜ਼ ਹੋਊਗੀ। ਦੂਸਰੀ ਜਿਹੜੀ ਆਪਾਂ ਕਿਸਾਨਾਂ ਦੀ ਗੱਲ ਕਰਦੇ ਰਹਿੰਦੇ ਆ ਵੀ ਆਪਣੇ ਇਹ ਚੀਜ਼ਾਂ ਖੁਦਕੁਸ਼ੀਆਂ ਹੋ ਰਹੀਆਂ ਆ, ਕੋਈ ਮੇਰੇ ਖਾਸ ਹੀ ਸੀਗੇ, ਹੁਣ ਤਾਂ ਉਹਨਾਂ ਨਾਲ ਮੇਰੀ ਬੋਲਚਾਲ ਨਹੀਂ ਹੈਗੀ ਕਿਉਂਕਿ ਉਹਨੇ ਵੀ ਇਹ ਕੰਮ ਕੀਤਾ ਸੀ। ਉਹ ਦੱਸਦੇ ਸੀ ਕਿ ਉਹਨਾਂ ਦਾ ਬਰਨਾਲਾ ਏਰੀਆ ਸੀ, ਉਹ ਦੱਸਦੇ ਸੀ ਕਿ ਜਦੋਂ ਸਾਡੇ ਇੱਥੇ ਰੈਸਟਾ ਹੁੰਦਾ ਤੇ ਉਹਨੂੰ ਕੈਸ਼ ਦੇਣ ਦੀ ਪ੍ਰਥਾ ਆ ਜੀ। ਇਹਦੇ ਪਿੱਛੇ ਕਿੰਨੀ ਕੁ ਸੱਚਾਈ ਆ ਜੀ, ਕਿਉਂਕਿ ਉਹਨੇ ਲਿਆ ਸੀ। ਥੈਂਕ ਯੂ ਜੀ। ਦੇਖੋ, ਬਹੁਤ ਵੱਡੀ ਜਿਹੜੀ ਆ ਜੀ ਉਹ ਸਮੱਸਿਆ ਹੈ। ਮੈਂ ਇਹ ਕੋਈ ਬਰਨਾਲੇ ਦੇ ਨਾਲ ਨਹੀਂ, ਇਹ ਤਾਂ ਪੰਜਾਬ ਦੀ ਜਿਹੜੀ ਆ ਜੀ ਉਹ ਸਮੱਸਿਆ ਹੈ। ਪੰਜਾਬ ਦੇ ਵਿੱਚ ਦਹੇਜ ਦੀ ਸਮੱਸਿਆ ਕਿੰਨੀ ਕੁ ਗੰਭੀਰ ਆ, ਮੇਰਾ ਖਿਆਲ ਹਰ ਪੰਜਾਬੀ ਜਿਹੜਾ ਜੀ ਉਹ ਜਾਣਦਾ। ਇੱਕ ਖਾਸਮ ਖਾਸ ਏਰੀਆ, ਚਲੋ ਮੈਂ ਉਹ ਕਹਿ ਕੇ ਐਵੇਂ, ਕਿਉਂਕਿ ਸਾਰੇ ਜਗ੍ਹਾ ਪੂਰੇ ਏਰੀਏ ਦੇ ਵਿੱਚ ਕੋਈ ਸਾਰੇ ਲੋਕ ਮਾੜੇ ਨਹੀਂ ਹੁੰਦੇ, ਸਾਰੇ ਲੋਕ ਚੰਗੇ ਨਹੀਂ ਹੁੰਦੇ, ਪਰ ਇੱਕ ਡਿਸਟ੍ਰਿਕਟ ਹੈਗਾ ਜਿੱਥੇ ਜਦੋਂ ਕੈਨੇਡਾ ਵਗੈਰਾ ਦੇ ਰਿਸ਼ਤੇ ਹੁੰਦੇ ਸੀਗੇ ਤੇ ਟੇਬਲ ਦੇ ਉੱਤੇ ਪੈਸੇ ਰੱਖ ਕੇ ਜਿਹੜਾ ਜੀ ਉਹ ਸੌਦੇਬਾਜ਼ੀ ਹੁੰਦੀ ਸੀਗੀ ਕਿ ਜਿਹੜਾ ਜਿਹਨੇ ਜਾਣਾ, ਕੁੜੀ ਨੇ ਜਾਂ ਮੁੰਡੇ ਨੇ, ਉਹਦੇ ਇੰਨੇ ਤੇ ਅੱਗੋਂ ਘਰ ਦੇ ਜੀ ਕਿੰਨੇ ਜਾਣੇ ਆ ਉਹਨਾਂ ਦੇ ਜਿਹੜੇ ਜੀ ਇੰਨੇ। ਇੱਕ ਆਡੀਓ ਪਿਛਲੇ ਦਿਨਾਂ ਤੋਂ ਬੜੀ ਘੁੰਮ ਰਹੀ ਆ ਇੱਕ ਸਰਪੰਚ ਦੀ, ਉਹ ਵੀ ਇਸ ਜਗਰਾਉਂ ਵਾਲੇ ਖੇਤਰ ਦੇ ਕਿਸੇ ਜਿਹੜਾ ਜੀ ਉਹ ਏਰੀਏ ਦਾ, ਕਿਸੇ ਪਿੰਡ ਦਾ ਸ਼ਾਇਦ ਜਿਹੜਾ ਜੀ, ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਜਿਹੜੀ ਹੈ ਜੀ ਉਸ ਲੜਕੀ ਦੇ ਨਾਲ ਗੱਲ ਕਰ ਰਿਹਾ, ਜਿਹੜੀ ਉਹਦੀ ਨੂੰਹ ਬਣਨ ਵਾਲੀ ਸੀਗੀ ਜੀ, ਕਿ 1.5 ਲੱਖ ਦੀ ਗੱਲ ਹੋਈ ਸੀ ਵੀ ਫਰਿੱਜ ਨਹੀਂ ਲੈਣਾ ਤੇ ਉਹਦੀ ਜਗ੍ਹਾ ਦੇ ਉੱਤੇ ਤੁਸੀਂ 1.5 ਲੱਖ ਜਿਹੜਾ ਉਹ ਦੇ ਦਿਓ, ਜੇ ਨਹੀਂ ਦਿੰਦੇ ਤੇ ਉਹ ਕਹਿੰਦਾ ਜੀ ਫਿਰ ਮੇਰਾ ਚਿੱਟਾ ਜਵਾਬ ਹੈ ਕਿ ਅਸੀਂ ਬਰਾਤ ਜਿਹੜੀ ਆ ਉਹ ਲੈ ਕੇ ਨਹੀਂ ਆਵਾਂਗੇ। ਇਹ ਬਹੁਤ ਗੰਭੀਰ ਜਿਹੜਾ ਜੀ ਉਹ ਸੀਗਾ ਜਿਹੜਾ ਮਸਲਾ ਹੈ ਅੱਜ ਵੀ। ਜਿਹੜਾ ਜੀ ਦਾਜ ਪ੍ਰਥਾ ਜਿਹੜੀ ਆ ਉਹਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾਇਆ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਆਪਣੇ ਜਲਿਆਂਵਾਲਾ ਬਾਗ ਦੇ ਮਾਮਲੇ ਦੇ ਵਿੱਚ, ਉਹਦੇ ਪਿੱਛੇ ਉਹਦਾ ਮਕਸਦ ਕੀ ਆ ਜੀ ਹੁਣ ਇਹ ਉਭਾਰਨ ਦਾ? ਉਹ ਇਹ ਕਹਿੰਦਾ ਜੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਵੱਡੇ ਵੱਡੇ ਲਾਭ ਜਿਹੜੇ ਜੀ ਉਹ ਲੈ ਗਏ, ਲਾਹਾ ਲੈ ਗਏ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ, ਜਿਹੜੇ ਜਦੋਂ ਸਾਈਮਨ ਕਮਿਸ਼ਨ ਆਇਆ ਉਹਨੂੰ ਜਿਹੜਾ ਵਿਰੋਧ ਕਰਨ ਵਾਲੇ ਬੰਦਿਆਂ ਦੇ ਉੱਤੇ 8 ਦੇ ਉੱਤੇ ਪਰਚਾ ਦਰਜ ਹੋਇਆ ਸੀਗਾ। ਉਹਨਾਂ ਦੇ ਵਿੱਚੋਂ ਇੱਕ ਕਾਮਰੇਡ ਅਮਰਨਾਥ ਇੰਦੌਰ ਸੀਗਾ। ਮੈਂ ਪਟਿਆਲੇ ਦੇ ਵਿੱਚ ਕਰੀਬ 2011 ਦੇ ਵਿੱਚ ਉਹਨਾਂ ਨੂੰ ਸ਼ਾਇਦ ਮਿਲਿਆ ਸੀਗਾ। ਉਹ ਰਿਕਸ਼ਾ ਚਲਾਉਂਦੇ ਸੀ ਇੱਥੇ, ਹੁਣ ਤਾਂ ਉਹ ਹੈ ਨਹੀਂ ਦੁਨੀਆ ਦੇ ਵਿੱਚ, ਉਹਨਾਂ ਦੀ ਡੈਥ ਹੋ ਗਈ। ਉਹ ਦੱਸ ਦਿੰਦੇ ਸੀ ਕਿ ਰਾਮ ਮਨੋਹਰ ਲੋਹੀਆ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਸਹੁੰ ਚੁੱਕੀ ਸੀਗੀ ਕਿ ਜਦੋਂ ਜੇ ਕਿਸੇ ਦੀ ਮਾਂ ਗੁਲਾਮ ਹੋਵੇ ਉਹਨੂੰ ਆਜ਼ਾਦ ਕਰਾ ਲਿਆ ਜਾਵੇ ਤੇ ਉਹਦਾ ਪੈਸਾ ਨਹੀਂ ਲਿਆ ਜਾਂਦਾ। ਉਹ ਕਹਿੰਦੇ ਇਸ ਕਰਕੇ ਮੈਂ ਨਾ ਤਾਮਲ ਪੱਤਰ ਲਿਆ, ਨਾ ਕੋਈ ਕਿਸੇ ਕਿਸਮ ਦਾ ਜਿਹੜਾ ਜੀ ਉਹ ਲਾਹਾ ਲਿਆ ਸੀਗਾ। ਉਹ ਇੱਦਾਂ ਹੀ ਜਿਹੜਾ ਜੀ ਆਪਣੀ ਜ਼ਿੰਦਗੀ ਜਿਹੜੀ ਸੀ ਉਹ ਕੱਢ ਗਏ। ਹੁਣ ਇਹ ਨਹੀਂ ਪਤਾ ਜੀ ਅਜੇ ਮੈਂ ਐਵੇਂ ਕਹਾਂ ਕਿ ਉਸ ਮੁੰਡੇ ਦਾ ਮਕਸਦ ਕੀ ਆ ਜਿਹਨੇ ਇਹ ਮੁਆਵਜ਼ੇ ਦੀ ਗੱਲ ਜਿਹੜੀ ਆ ਜੀ ਉਹ ਆਖੀ ਆ, ਜਾਂ ਤਾਂ ਇਹ ਆ ਕਿ ਫਾਈਨੈਂਸ਼ੀਅਲੀ ਇਹਨਾਂ ਦਿਨਾਂ ਦੇ ਵਿੱਚ ਉਹ ਟੁੱਟੇ ਹੋਏ ਨੇ, ਜਾਂ ਕਿਸੇ ਨੇ ਜਿਹੜਾ ਜੀ ਉਹਨਾਂ ਨੂੰ ਕੁਝ ਜਿਹੜਾ ਚੁੱਕ ਚੁਕਾ ਕੇ ਇਹ ਮਾਮਲਾ ਕਰਤਾ। ਇਹ ਮਾਮਲਾ ਅਜੇ ਸੁਣਵਾਈ ਦੇ ਅਧੀਨ ਆ, ਇਹਦੇ ਵਿੱਚੋਂ ਫੈਸਲਾ ਕੀ ਨਿਕਲਦਾ ਇਹ ਨਹੀਂ ਪਤਾ। ਜੇ ਮੁਆਵਜ਼ੇ ਦੀ ਗੱਲ ਉਹਨੂੰ ਹੁੰਦੀ ਆ ਤਾਂ ਇਹਦੇ ਨਾਲ ਇਹ ਜਿਹੜਾ ਜੀ ਜ਼ਰੂਰ ਫਰਕ ਪਊਗਾ ਕਿ ਜਿਹੜੇ ਪਰਿਵਾਰਾਂ ਨੇ ਮੁਆਵਜ਼ਾ ਵਗੈਰਾ ਨਹੀਂ ਲਿਆ ਉਹ ਦੁਬਾਰਾ ਫਿਰ ਇਸ ਫੈਸਲੇ ਨੂੰ ਜਿਹੜਾ ਜੀ ਉਹ ਜੋੜ ਕੇ ਮੁਆਵਜ਼ਾ ਲੈਣ ਵਾਲੇ ਪਾਸੇ ਨੂੰ ਤੁਰ ਸਕਦੇ ਨੇ। ਪਰ ਜਦੋਂ ਇਹਦਾ ਕੋਈ ਫੈਸਲਾ ਆਊਗਾ ਉਦੋਂ ਆਪਾਂ ਫਿਰ ਗੱਲ ਸਾਂਝੀ ਕਰਾਂਗੇ। ਹਾਂਜੀ, ਤੇ ਇੱਕ ਸਾਡੇ ਨਾਲ ਜਿਹੜੇ ਨੇ ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਪੰਨੂ ਸਾਹਿਬ ਇੱਕ ਹੈਗਾ ਤੁਹਾਡੇ ਅੱਗੇ ਰਿਕੁਐਸਟ ਹੈਗੀ ਆ ਕਿ ਜੋ ਆਧਾਰ ਕਾਰਡ ਬਣ ਰਿਹਾ ਨਾ ਇੰਡੀਆ ਦੇ ਵਿੱਚ, ਉਹਦੇ ਬਾਰੇ ਜਰਾ ਵਿਸਤਾਰ ਨਾਲ ਦੱਸਿਓ ਕਿ ਕਿੰਨਾ ਕੁ ਜ਼ਰੂਰੀ ਆ ਤੇ ਕਿਆ ਬਾਹਰ ਜਿਹੜੇ ਲੋਕ ਅਸੀਂ ਰਹਿ ਰਹੇ ਬਾਹਰ ਇਹਨਾਂ ਵਾਸਤੇ ਵੀ ਜ਼ਰੂਰੀ ਆ, ਤੇ ਇਹਦੇ ਬਣਾਉਣ ਦਾ ਕੀ ਤਰੀਕਾ ਆ? ਉੱਥੇ ਜਾਣਾ ਪਊ ਸਾਰਿਆਂ ਨੂੰ ਜਾ ਕੇ, ਮਤਲਬ ਕੋਈ ਏਜੰਸੀ ਇੱਦਾਂ ਦੀ ਵੀ ਹੈ ਜਿਹੜੀ ਕਿ ਬਣਾ ਸਕਦੀ? ਜ਼ਰੂਰੀ ਬਣਾਉਣਾ ਆ ਜਾ ਕੇ ਮਤਲਬ ਇਹ ਆਪਣੇ ਆਪ ਹੀ ਮਤਲਬ ਅਸੀਂ ਗੱਲ ਕਰ ਰਹੇ ਹਾਂ ਆਧਾਰ ਕਾਰਡ ਬਾਰੇ ਜੀ, ਜ਼ਰੂਰ ਸਮਝਾਇਓ ਜਰਾ। ਥੈਂਕ ਯੂ। ਦੇਖੋ ਜੀ, ਜਾਣਾ ਇਹ ਜਿਹੜਾ ਜੀ ਪੈਣਾ ਇਹ ਜਾ ਕੇ ਹੀ ਬਣਨਾ। ਉਹਦਾ ਰੀਜ਼ਨ ਇਹ ਆ ਕਿ ਜਿਹੜੇ ਫਿੰਗਰਪ੍ਰਿੰਟਸ ਵਗੈਰਾ ਲਏ ਜਾਂਦੇ ਆ ਉਹ ਉੱਥੇ ਦਫ਼ਤਰ ਦੇ ਵਿੱਚ ਹੀ ਜਿਹੜਾ ਜੀ ਉਹ ਲਏ ਜਾਣੇ ਆ। ਬਾਅਦ ਦੇ ਵਿੱਚ ਜੇ ਇਹਦੇ ਵਿੱਚ ਤੁਸੀਂ ਕੋਈ ਚੇਂਜ ਕਰਨੀ ਆ ਤਾਂ ਉਹ ਆਨਲਾਈਨ ਚੇਂਜ ਜਿਹੜੀ ਆ ਉਹ ਹੋ ਜਾਂਦੀ ਆ, ਪਰ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਪਰਸਨਲੀ ਤੌਰ ਤੇ ਜਾਣਾ ਪਊਗਾ। ਆਧਾਰ ਕਾਰਡ ਜਿਹੜਾ ਜੀ ਉਹ ਬੈਂਕ ਅਕਾਊਂਟਾਂ ਦੇ ਨਾਲ ਵੀ ਲਾਜ਼ਮੀ ਜਿਹੜਾ ਜੀ ਉਹ ਕਰਾਰ ਕਰ ਦਿੱਤਾ ਗਿਆ। ਤਾਂ ਜਦੋਂ ਤੁਸੀਂ ਆਓ ਤੇ ਇੱਥੇ ਆ ਕੇ ਜਿਹੜੇ ਮਿੰਨੀ ਸੈਕਟਰੀਏਟ ਨੇ ਜੀ ਡਿਸਟ੍ਰਿਕਟ ਲੈਵਲ ਦੇ, ਉਹਨਾਂ ਦੇ ਵਿੱਚ ਸਪੈਸ਼ਲੀ ਤੌਰ ਦੇ ਉੱਤੇ ਆਧਾਰ ਕਾਰਡ ਦੇ ਦਫ਼ਤਰ ਨੇ। ਜੇ ਤੁਸੀਂ ਆਧਾਰ ਕਾਰਡ ਦੀ ਜਿਹੜੇ ਆਪਣੇ ਨੇੜੇ ਦੇ ਦਫ਼ਤਰ ਦੀ ਕੋਈ ਜਾਣਕਾਰੀ ਲੈਣੀ ਹੈ ਤਾਂ ਗੂਗਲ ਸਰਚ ਕਰਕੇ ਜਿਹੜਾ ਜੀ ਉਹ ਲਈ ਜਾ ਸਕਦੀ ਆ। ਜ਼ਰੂਰੀ ਕਰਾਰ ਜਿਹੜਾ ਜੀ ਉਹ ਦੇ ਦਿੱਤਾ ਗਿਆ। ਹਰ ਚੀਜ਼ ਦੇ ਨਾਲ ਹੀ ਆਧਾਰ ਕਾਰਡ ਨੂੰ ਜਿਹੜਾ
ਉਹ ਜੋੜ ਦਿੱਤਾ ਗਿਆ ਆਲਮੋਸਟ। ਇਹ ਕੰਪਲਸਰੀ ਤੁਸੀਂ ਕਹਿ ਲਓ ਕਿ ਇੱਕ ID ਪ੍ਰੂਫ ਜਿਹੜਾ ਉਹ ਇੱਥੇ ਰਹਿਣ ਵਾਲਿਆਂ ਦਾ ਕੰਪਲਸਰੀ ਜਿਹੜਾ ਉਹ ਕਰ ਦਿੱਤਾ ਗਿਆ, ਤੁਹਾਨੂੰ ਬਣਾਉਣਾ ਹੀ ਪੈਣਾ ਜੀ ਸੂਨਰ ਔਰ ਲੇਟਰ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਹਿਬ ਮੇਰੇ ਦੋ ਸਵਾਲ ਹੈ, ਚੇਤਾ ਰੱਖਿਓ ਅੱਗੇ ਮੈਂ ਤਾਂ ਕਰਦਾ ਨਾ ਤਾਂ ਇੱਕ ਦਾ ਜਵਾਬ ਦੇਣਾ, ਇੱਕ ਭੁੱਲ ਜਾਂਦਾ ਜਿਹੜਾ ਗੌਰਨੈਂਸ। ਇੱਕ ਤਾਂ ਇੱਕ ਦਿਨ ਉਹ ਬੱਸਾਂ ਦੀ ਕਰਦੇ ਸੀ ਕੱਲ ਮਨਪ੍ਰੀਤ ਦੱਸਦਾ ਸੀ ਵੀ 40 ਪਰ ਘਟਾ ਕੇ ਨਹੀਂ 12-13 ਰੱਖਿਆ 10 ਤੇ ਬਾਕੀ ਬੱਸਾਂ ਅੱਡਿਆਂ 'ਚ ਲੱਗਣ। ਮੈਂ ਵੀ ਕੈਲਕੂਲੇਸ਼ਨ ਲਿੱਤਾ ਸੀ ਵੀ ਇੰਨੇ ਕੁ ਪੈਸੇ ਖਾ ਗਏ ਜਿੰਨਾ ਕਿ ਜੱਟਾਂ ਸਿਰ ਕਰਜ਼ਾ। ਇਹਦੇ ਬਾਰੇ ਤਾਂ ਦੂਜਾ ਇੱਕ ਭਾਜਪਾ ਵਾਲੇ ਬੜਾ ਉਹ 2020 ਫਰੰਟ ਦਾ ਰੌਲਾ ਪਾ ਰਹੇ ਆ, ਉਹੋ ਫੋਟੋਆਂ ਉੱਥੇ ਦਰਬਾਰ ਸਾਹਿਬ 'ਚ ਧੁੰਮਾਂ ਲਾ ਰਿਹਾ, ਉਹਦੇ ਬਾਰੇ ਕੋਈ ਬੋਲ ਨਹੀਂ ਰਿਹਾ। ਇਹਦੇ ਬਾਰੇ ਕੀ ਚੱਕਰ ਹੈ? ਦੇਖੋ ਬੱਸਾਂ ਦੀ ਜਿਹੜੀ ਆਈ ਹੈ ਜੀ ਨਵੀਂ ਪਾਲਿਸੀ ਜਿਹੜੀ ਟਰਾਂਸਪੋਰਟ ਨੀਤੀ ਹੈ, ਇਹਦੀ ਪੂਰੀ ਡਿਟੇਲ ਮੈਂ ਖਬਰਾਂ ਦੇ ਵਿੱਚ ਜਿਹੜੀ ਉਹ ਸਾਂਝੀ ਕੀਤੀ ਸੀਗੀ। ਇਹ ਇੰਪਲੀਮੈਂਟ ਹੋਣ ਨੂੰ 5 ਤੋਂ 6 ਮਹੀਨੇ ਜਿਹੜੇ ਆ ਜੀ ਉਹ ਲੱਗਣਗੇ। ਹਾਈ ਕੋਰਟ ਦੇ ਵਿੱਚ ਇਹ ਸਬਮਿਟ ਜਿਹੜੀ ਆ ਜੀ ਉਹ ਕਰਵਾਈ ਜਾ ਰਹੀ ਆ, ਉਦੋਂ ਬਾਅਦ ਇਹ ਜਿਹੜੀ ਆ ਉਹ ਲਾਗੂ ਕੀਤੀ ਜਾਊਗੀ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਨਵੀਆਂ ਗੱਲਾਂ ਨੇ। ਇੱਕ ਤਾਂ ਜਿਹੜਾ ਜੀ 25% ਤੋਂ ਵੱਧ ਜਿਹੜੇ ਟੋਟਲ ਨੇ ਉਹਨਾਂ 'ਚ ਇੱਕ ਬੰਦਾ ਨਹੀਂ ਖਰੀਦ ਸਕਦਾ ਜੀ, ਪਰਮਿਟ ਨਹੀਂ ਲੈ ਸਕਦਾ। ਜਿਹੜੀਆਂ AC ਬੱਸਾਂ ਦੇ ਇਹਨਾਂ ਨੇ ਟੈਕਸ ਜਿਹੜੇ ਆ ਜੀ ਉਹ ਬਿਲਕੁਲ ਡਾਊਨ ਕੀਤੇ ਹੋਏ ਸੀ, ਕਿਉਂਕਿ AC ਇਹਨਾਂ ਦੀਆਂ ਚੱਲਦੀਆਂ ਸੀ ਤੇ ਨਾਨ AC ਦਾ ਟੈਕਸ ਵੱਧ ਸੀਗਾ। ਹੁਣ ਜਿਹੜਾ ਜੀ ਬਰਾਬਰ ਤੇ ਟੈਕਸ ਜਿਹੜਾ ਉਹ ਕੀਤਾ ਗਿਆ। PRTC ਜਿਹੜੀ ਆ ਜੀ ਉਹ ਬੱਸਾਂ ਪਾ ਰਹੀ ਹੈ। ਜਿਹੜੀ ਅਜਾਰੇਦਾਰੀ ਆ, ਜਿਹੜੀ ਇੱਕ ਪਾਸੜ ਇੱਕ ਪਰਿਵਾਰ ਦੀਆਂ ਜਿਹੜੀਆਂ ਬੱਸਾਂ ਜੀ ਉਹ ਅਜਾਰੇਦਾਰੀ ਤਾਂ ਖਤਮ ਹੋਊਗੀ, ਹਰ ਹਾਲਤ ਦੇ ਵਿੱਚ ਹੋਊਗੀ ਜੇ ਇਹ ਟਰਾਂਸਪੋਰਟ ਦੀ ਨਵੀਂ ਨੀਤੀ ਜਿਹੜੀ ਆ ਜੇ ਉਹ ਇੰਪਲੀਮੈਂਟ ਹੋ ਜਾਂਦੀ ਹੈ। ਤੇ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਮੋਟਾ ਲੱਗਿਆ ਜਿਹੜਾ ਰਗੜਾ ਸੀਗਾ ਜੀ ਉਹ ਕੁਛ ਨਾ ਕੁਛ ਜਿਹੜਾ ਜੀ ਉਹ ਠੀਕ ਹੋ ਸਕਦਾ। ਜਿਹੜਾ ਚਲੇ ਗਿਆ ਉਹਦਾ ਕੁਛ ਨਹੀਂ ਜਿਹੜਾ ਜੀ ਉਹ ਹੋ ਸਕਣਾ, ਉਹ ਤਾਂ ਗਿਆ ਆਲਮੋਸਟ। ਦੂਜੀ ਜਿਹੜੀ ਗੱਲ ਤੁਸੀਂ ਕਹੀ ਆ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ, ਭਾਰਤੀ ਜਨਤਾ ਪਾਰਟੀ ਦੇ ਕੁਛ ਜਿਹੜੇ ਬੰਦੇ ਨੇ ਜੀ ਉਹ ਕੁਛ ਲੋੜੋਂ ਵੱਧ ਹੀ ਸਰਗਰਮ ਜਿਹੜੇ ਜੀ ਇਸ ਇਸ਼ੂ ਦੇ ਉੱਤੇ ਫਿਰਦੇ ਨੇ। ਉਹ ਚਾਹੇ ਜਿਹੜਾ ਜੀ ਇਹ ਪੋਸਟਰਾਂ ਵਾਲੀ ਗੱਲ ਹੋਵੇ ਤੇ ਚਾਹੇ ਉਹ ਹੁਣ ਪ੍ਰੈਸ ਕਾਨਫਰੰਸਾਂ ਤਕਰੀਬਨ ਰੋਜ਼ ਹੀ ਕਰਨ ਲੱਗ ਗਏ ਕਿ ਲਓ ਜੀ ਇਹਦੇ ਵਿੱਚ HS ਫੂਲਕਾ ਹੋਰਾਂ ਦਾ ਨਾਮ ਵੀ ਹੈਗਾ ਤੇ ਨਵਕਰਨ ਸਿੰਘ ਦਾ ਵੀ ਨਾਂ ਜਿਹੜਾ ਜੀ ਉਹ ਹੈਗਾ। ਉਹ ਸਬੂਤ ਜਿਹੜੇ ਜੀ ਉਹ ਦਿੰਦੇ ਫਿਰਦੇ ਨੇ। ਉਹਨਾਂ ਦੀ ਭਾਈਵਾਲ ਜਿਹੜੀ ਹੈ ਜੀ ਅਕਾਲੀ ਦਲ ਵਾਲੇ ਉਹ ਇਸ ਮਾਮਲੇ ਦੇ ਉੱਤੇ ਬਿਲਕੁਲ ਜਿਹੜੀ ਜੀ ਚੁੱਪਧਾਰੀ ਬੈਠੇ ਨੇ। ਇਉਂ ਲੱਗਦਾ ਜੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਜਿਵੇਂ ਅਕਾਲੀ ਦਲ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਨਹੀਂ ਹੈਗੀ, ਵਿਰੋਧੀ ਧਿਰ ਅਕਾਲੀ ਦਲ ਹੈ। ਤੇ ਹੁਣ BJP ਵਾਲੇ ਜਿਹੜੇ ਆ ਜੀ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਅਕਾਲੀ ਦਲ ਸਰਗਰਮ ਨਹੀਂ ਹੈਗਾ, ਸਰਗਰਮ ਤਾਂ BJP ਹੈ। ਤਾਂ ਉਹਨਾਂ ਦੀ ਗੱਲ ਦਾ ਕੋਈ ਬਹੁਤ ਵੱਡਾ ਤਾਂ ਅਸਰ ਜਿਹੜਾ ਦੀ ਉਹ ਹੈ ਨਹੀਂ ਗਾ। ਪਰ ਇੰਨਾ ਆ ਕਿ ਹਾਰ ਤੋਂ ਬਾਅਦ ਜਿਹੜਾ ਦੀ ਉਹ ਅੱਕੀ ਪਲਾਹੀ ਹੱਥ ਤਾਂ ਜਿਹੜੇ ਆ ਜੀ ਉਹ ਮਾਰ ਰਹੇ ਆ। ਜਿਵੇਂ ਕੁਛ ਗੱਲਾਂ ਦੇ ਉੱਤੇ ਉਹ ਇਹ ਕਹਿ ਰਹੇ ਆ ਕਿ ਅਸੀਂ ਰਾਜਪਾਲ ਨੂੰ ਜਿਹੜਾ ਜੀ ਉਹ ਮਿਲ ਰਹੇ ਆ। ਸੈਂਟਰ ਦੇ ਵਿੱਚ ਤਾਂ ਸਰਕਾਰ ਉਹਨਾਂ ਦੀ ਹੈ ਜੀ, ਔਰ ਜੇ ਉੱਥੇ ਜਾ ਕੇ ਉਹ ਕੁਛ ਲਾਗੂ ਕਰਵਾਉਣਾ ਚਾਹੁਣ ਜੋ ਕੁਛ ਵੀ ਹੋ ਰਿਹਾ ਤੇ ਉਹ ਸੌਖਾ ਜਿਹੜਾ ਜੀ ਕਰਵਾ ਰਹੇ ਆ। ਤਾਂ ਜੇ ਸਭ ਕਾਸੇ ਦਾ ਲਾਈਏ ਤਾਂ ਇਉਂ ਲੱਗਦਾ ਜੀ ਕਿ ਸਿਵਾਏ ਰਾਜਨੀਤੀ ਤੋਂ ਹੋਰ ਕੁਛ ਨਹੀਂ। ਉਹਨਾਂ ਦਾ ਮਕਸਦ ਪ੍ਰੈਸ ਕਾਨਫਰੰਸ ਕਰਨਾ ਤੇ ਫੋਟੋਆਂ ਲਵਾਉਣਾ ਜੀ, ਇਹ ਤੋਂ ਬਾਅਦ ਤਾਂ ਕੁਛ ਹੈ ਨਹੀਂ ਬਹੁਤਾ ਜੀ। ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਨੇ ਨਰਿੰਦਰ ਸਿੰਘ। ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਆਪ ਫਰੀਜਨ ਵਾਲੇ ਹੋ? ਸਤਿ ਸ਼੍ਰੀ ਅਕਾਲ। ਮਹਿੰਦਰ ਸਿੰਘ ਜੀ। ਹੈਨਾ ਮਹਿੰਦਰ ਸਿੰਘ ਜੀ। ਮਹਿੰਦਰ ਸਿੰਘ ਜੀ। ਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਪੰਨੂ ਸਾਹਿਬ ਮੇਰਾ ਇੱਕ ਸਵਾਲ ਆ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀਗਾ ਵੀ ਸਰਜੀਕਲ ਸਟ੍ਰਾਈਕ ਕਰਕੇ ਮੈਂ ਸਾਰੇ ਉਗਰਵਾਦੀ ਮਾਰ ਦਿੱਤੇ ਆ ਤੇ ਜੰਮੂ ਕਸ਼ਮੀਰ ਉਦੋਂ ਵੀ ਜ਼ਿਆਦਾ ਅੱਗੇ ਨਾਲ ਹੋ ਰਿਹਾ ਤੇ ਅਨੰਤਨਾਗ ਦਾ ਹੋ ਗਿਆ ਤੇ ਬਾਹਰ ਹਾਲੇ ਵੀ ਉਹ ਪਾਕਿਸਤਾਨ ਦੇ ਕਹੀ ਜਾਂਦਾ ਉਗਰਵਾਦੀ ਭੇਜੀ ਜਾ ਰਿਹਾ, ਉਗਰਵਾਦੀ ਭੇਜੀ ਜਾ ਰਿਹਾ। ਇੱਕ ਪਾਸੇ ਕਹਿੰਦਾ ਸੀ ਮੈਂ ਉਹ ਖਤਮ ਹੀ ਕਰ ਦਿੱਤੇ, ਦੂਜੇ ਪਾਸੇ ਪਾਕਿਸਤਾਨ ਵਾਲੇ ਰੌਲਾ ਪਾਈ ਜਾ ਰਹੇ। ਚੀਨ ਦੀ ਫੌਜ ਸਾਡੇ ਅੰਦਰ ਆਈ, ਉਹਦੇ ਵਾਸਤੇ ਚੁੱਪ ਕਿਉਂ ਆ ਜੀ? ਦੱਸੋਗੇ ਥੋੜਾ? ਦੇਖੋ ਚਾਈਨਾ ਦੇ ਨਾਲ ਜਿਹੜਾ ਜੀ ਉਹ ਰੌਲਾ ਕੀ ਆ, ਪਹਿਲਾਂ ਤਾਂ ਇਹ ਜਿਹੜੀ ਆ ਜੀ ਉਹ ਸਮਝਣ ਦੀ ਜ਼ਰੂਰਤ ਆ। ਰੌਲਾ ਕੋਈ ਹੈ ਹੀ ਨਹੀਂ। ਇਹ ਨਹੀਂ ਸਮਝ ਆ ਰਹੀ ਕਿ ਇਹ ਜਿਹੜਾ ਜੀ ਉੱਥੇ ਸਿੱਕਮ ਦੇ ਵਿੱਚ ਐਡਾ ਜਿਹੜਾ ਜੀ ਉਹ ਵਿਵਾਦ ਮਘਾ ਕਿਉਂ ਰਹੇ ਆ। ਗੱਲ ਜਿਹੜੀ ਸੜਕ ਦੀ ਆ, ਜਿਹੜੀ ਸੜਕ ਚਾਈਨਾ ਬਣਾ ਰਿਹਾ ਉਹ ਆਪਣੀ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਬਣਾ ਰਿਹਾ। ਇਹਦੇ ਵਿੱਚ ਕਿਉਂਕਿ ਜਿਹੜੀ ਗੰਭੀਰ ਗੱਲ ਆ ਉਹ ਵੇਖਣ ਵਾਲੀ ਇਹ ਆ ਕਿ ਸਿਆਸਤਦਾਨ ਜਿਹੜੇ ਨੇ ਇੱਧਰ ਨਹੀਂ ਤਾਂ ਉੱਧਰ। ਇਹ ਅਸਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ ਹੈ ਨਾ ਜੀ ਉਹ ਤਿਆਰੀ ਕਹੀ ਜਾ ਸਕਦੀ ਆ 19 ਦੇ ਜਿਹੜਾ ਜੀ ਉਹ ਵਾਸਤੇ। ਇਹਨੂੰ ਜ਼ਿਆਦਾ ਹੋਰ ਕੁਛ ਨਹੀਂ। 5 ਅਰਬ ਜਿਹੜਾ ਡਾਲਰ ਦਾ ਵਪਾਰ ਹੈ ਚਾਈਨਾ ਦੇ ਨਾਲ ਭਾਰਤ ਦਾ ਹਰ ਸਾਲ ਜਿਹੜਾ ਜੀ। ਭਾਰਤ ਇੱਕ ਬਹੁਤ ਵੱਡੀ ਮੰਡੀ ਆ ਚਾਈਨਾ ਦੀ। ਤੋ ਇਸ ਮਸਲੇ ਦੇ ਉੱਤੇ ਨਾ ਤਾਂ ਭਾਰਤ ਵਾਲੀ ਸਾਈਡ ਦੇ ਤੋਂ ਕੁਝ ਬੋਲਿਆ ਜਾ ਰਿਹਾ,
ਨਾ ਚਾਈਨਾ ਵਾਲੀ ਸਾਈਡ ਦੇ ਉੱਤੋਂ ਜਿਹੜਾ ਜੀ ਉਹ ਕੁਛ ਬੋਲਿਆ ਜਾ ਰਿਹਾ। ਕੁਛ ਗਰੁੱਪਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੀ ਹੈ ਜੀ ਜ਼ਰੂਰ ਫੈਲਾਈ ਜਾ ਰਹੀ ਹੈ ਵੀ ਤੁਸੀਂ ਚਾਈਨਾ ਦਾ ਸਮਾਨ ਤਾਂ ਜਿਹੜਾ ਜੀ ਉਹ ਖਰੀਦੀ ਜਾਂਦੇ ਹੋ ਤੇ ਉਹਨਾਂ ਦੇ ਫੌਜੀ ਜਿਹੜੇ ਆ ਜੀ ਇਸ ਸਾਈਡ ਦੇ ਉੱਤੇ ਤੁਹਾਡੇ ਅੰਦਰ ਜਿਹੜਾ ਉਹ ਵੜੀ ਜਾ ਰਹੇ ਨੇ। ਪਰ ਜੇ ਸਰਕਾਰੀ ਤੌਰ ਦੇ ਉੱਤੇ ਗੱਲ ਕਰੀਏ ਤਾਂ ਬਿਆਨੋ ਬਿਆਨੀ ਜਿਹੜਾ ਜੀ ਹੋ ਰਹੇ ਨੇ, ਇਦੋਂ ਵੱਧ ਹੋਰ ਕੁਛ ਨਹੀਂ ਗਾ। ਸਮੱਸਿਆ ਤਾਂ ਜਿਹੜੀ ਹੈ ਜੀ ਉਹ ਸਮਝ ਹੀ ਨਹੀਂ ਆ ਰਹੀ ਕਿ ਉੱਥੇ ਰੌਲਾ ਜਿਹੜਾ ਜੀ ਸਿੱਕਮ ਦੇ ਵਿੱਚ ਕਾਹਦਾ ਜਿਹੜਾ ਉਹ ਪਿਆ ਹੋਇਆ। ਇਹਨਾਂ ਜਿਹੜੀਆਂ ਵੀਡੀਓਜ਼ ਦੇ ਰੂਪ ਦੇ ਵਿੱਚ ਵੀ ਜਿਹੜੇ ਕੁਝ ਕਲਿੱਪ ਸਾਹਮਣੇ ਆ ਰਹੇ ਆ ਕਿ ਤੁਸੀਂ ਇਸ ਸਾਈਡ ਦੇ ਉੱਤੇ ਇੰਨਾ ਨਿਕਲ ਆਏ ਹੋ, ਤੁਸੀਂ ਇਸ ਸਾਈਡ ਦੇ ਉੱਤੇ ਇੰਨਾ ਜਿਹੜਾ ਜੀ ਉਹ ਨਿਕਲ ਆਏ ਹੋ। ਚਾਈਨਾ ਦੇ ਨਾਲ ਪਹਿਲਾਂ ਵੀ ਬਹਿ ਕੇ ਜਿਹੜੀਆਂ ਜੀ ਉਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ। ਪ੍ਰਧਾਨ ਮੰਤਰੀ ਜਿਹੜੀ ਇੱਕ ਪਾਸੇ ਤਾਂ ਚਾਈਨੀਜ਼ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਨੂੰ ਮਿਲ ਰਹੇ ਨੇ G20 ਸਮਿਟ ਦੇ ਵਿੱਚ ਹੀ। ਇਹ ਗੱਲ ਉੱਥੇ ਵੀ ਉਠਾਈ ਜਾ ਸਕਦੀ ਸੀਗੀ ਔਰ ਨਾਲ ਦੀ ਨਾਲ ਇਹਦਾ ਹੱਲ ਵੀ ਹੋ ਸਕਦਾ ਸੀ, ਉੱਥੇ ਇਹ ਗੱਲ ਹੀ ਨਹੀਂ ਕੀਤੀ ਗਈ ਜੀ। ਅੱਗੇ ਜੁੜੇ ਨੇ ਸਾਡੇ ਨਾਲ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਸਵਾਲ ਨੇ। ਪਹਿਲਾ ਸਵਾਲ ਇਹ ਆ ਕਿ ਜਿਹੜਾ 2020 ਦਾ ਇਹਨਾਂ ਨੇ ਮਤਲਬ ਕਰ ਰਹੇ ਆ ਕਿ ਮਤਲਬ ਕਿਉਂ ਨਹੀਂ ਇਹਦਾ ਪਾਣੀ ਦਾ ਪਾਣੀ ਤੇ ਦੁੱਧ ਕੀਤਾ ਜਾਵੇ ਕਿ ਹਾਂ ਵੀ ਚਲੋ ਠੀਕ ਹੈ ਤੁਸੀਂ ਕਰਾ ਕੇ ਦੇਖੋ। ਜਿੱਦਾਂ ਆਪਣੇ ਇੱਧਰ ਕਿਊਬਕ ਦੇ ਵਿੱਚ ਸੀਗਾ, ਉੱਥੇ ਵੀ ਕਰਾ ਕੇ ਦੇਖ ਲਿਆ, ਉੱਥੇ ਵੀ ਕੀ ਨਤੀਜਾ ਹੋਇਆ ਤੁਹਾਨੂੰ ਵੀ ਪਤਾ। ਤੇ ਉਹਦੇ ਇੰਗਲੈਂਡ ਦੇ ਨਾਲ ਸੀਗਾ, ਉੱਥੇ ਵੀ ਕੀ ਨਤੀਜਾ ਹੋਇਆ। ਮੇਰਾ ਖਿਆਲ ਇਹ ਦੁੱਧ ਪਾਣੀ ਦਾ ਪਾਣੀ ਕਰ ਲੈਣਾ ਚਾਹੀਦਾ। ਦੂਜੀ ਗੱਲ ਇਹ ਮੈਂ ਤਾਂ ਕਹਿੰਦਾ ਜੋ ਇਸ ਵੇਲੇ ਤੁਹਾਨੂੰ ਵੀ ਪਤਾ ਹੈ ਕਿ ਮਤਲਬ ਜੋ ਜਸਟਿਸ ਟਰੂਡੋ ਸਾਹਿਬ ਉਹਨਾਂ ਦੇ ਵਰਖਲਾਫ ਗੱਲਾਂ ਹੋਈਆਂ ਆ ਕਿ ਹਾਂ ਵੀ ਇਹਨਾਂ ਨੇ ਜਿਹੜਾ ਪੈਸਾ ਦਿੱਤਾ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ, ਕੀ ਵਿਚਾਰ ਆ ਤੁਹਾਡਾ? ਮਤਲਬ ਇਹਦੇ ਨਾਲ ਹਾਂਜੀ। ਸੈਕੰਡ ਸਵਾਲ ਤੁਹਾਡਾ ਕੱਟਿਆ ਗਿਆ ਜੀ। ਜੀ ਉਹ ਬਿਲਕੁਲ ਕੱਟੀ ਗਈ, ਲਾਈਨ ਵੀ ਕੱਟੀ ਗਈ ਉਹਨਾਂ ਦੀ। 2020 ਦੇ ਬਾਰੇ ਦੇ ਵਿੱਚ ਜਿਹੜਾ ਇਹ ਕਹਿ ਰਹੇ ਸੀਗੇ, ਦੇਖੋ ਇਸ ਤਰ੍ਹਾਂ ਪੋਸੀਬਲ ਨਹੀਂ ਹੈ ਕਿਉਂਕਿ ਜਿਹੜਾ ਰੈਫਰੈਂਡਮ ਕਰਾਵੇ ਤੇ ਸਰਕਾਰ ਕਰਾਵੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਨੇ ਉਹ ਇਹ ਕਹਿ ਰਹੇ ਕਿ ਅਸੀਂ UNO ਤੱਕ ਜਿਹੜੀ ਦੀ ਉਹ ਅਪਰੋਚ ਕਰਾਂਗੇ ਇਹ ਰੈਫਰੈਂਡਮ ਕਰਾਉਣ ਦੇ ਵਾਸਤੇ। ਪੋਸੀਬਿਲਿਟੀ ਨਹੀਂ ਹੈ ਜੀ, ਪੋਸੀਬਿਲਿਟੀ ਹੀ ਨਹੀਂ ਹੈ। ਇਹ ਐਵੇਂ ਗੁੰਮਰਾਹ ਕੁੰਨ ਜਿਹੜਾ ਦੀ ਉਹ ਪ੍ਰਚਾਰ ਹੈ ਕਿ 2020 ਜਿਹੜਾ ਦੀ ਉਹ ਰੈਫਰੈਂਡਮ ਹੋ ਜਾਊਗਾ ਜਾਂ ਜਿਹੜਾ ਦੀ ਉਹ ਕਰਵਾ ਲਿਆ ਜਾਊਗਾ। ਠੀਕ ਹੈ, ਉਹਨਾਂ ਨੂੰ ਲੱਗਦਾ ਕਿ ਉਦੋਂ ਤੱਕ ਜਿਹੜਾ ਦੀ ਵਾਹਵਾ ਇਹ ਕੰਮ ਮਗਿਆ ਰਹਿ ਸਕਦਾ ਆ। ਜਿਹੜੇ ਇੱਥੇ ਪੋਸਟਰ ਲੱਗੇ ਸੀਗੇ, ਜਿਹੜੇ ਪਹਿਲਾਂ ਦਾਅਵਾ ਕਰਦਾ ਸੀਗਾ ਇੱਕ ਜਿਹੜੇ ਵਿਅਕਤੀ ਨੇ ਜੀ ਉਹਨਾਂ ਉਹ ਪੀਰ ਮੁਹੰਮਦ, ਕਰਨੈਲ ਸਿੰਘ ਪੀਰ ਮੁਹੰਮਦ, ਉਹ ਫਿਰ ਕਿਸੇ ਜਗ੍ਹਾ ਦੇ ਉੱਤੇ ਇਸ ਟਾਈਮ ਨਜ਼ਰ ਨਹੀਂ ਆ ਰਹੇ ਜੀ। ਕੀ ਉਹ ਇਹਨਾਂ ਦਾ ਸਾਥ ਛੱਡ ਗਏ ਨੇ, ਪੋਸਟਰਾਂ ਦੇ ਨਾਲ ਨੇ, ਪੋਸਟਰਾਂ ਦੇ ਹੱਕ ਦੇ ਵਿੱਚ ਨੇ, ਵਿਰੋਧ ਦੇ ਵਿੱਚ ਨੇ? ਇਹ ਨਹੀਂ ਜਿਹੜਾ ਜੀ ਪਤਾ ਲੱਗਿਆ। BJP ਨਿਰੰਤਰ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰੀ ਜਾ ਰਹੀ ਹੈ, ਉਹ ਦੂਜਿਆਂ ਨੂੰ ਤਾਂ ਜੋੜ ਰਹੀ ਹੈ। ਇੱਧਰ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਕਿਤੇ ਨਹੀਂ ਹੋ ਰਹੀ। ਉਹਦਾ ਸ਼ਾਇਦ ਕਿਤੇ ਨਾ ਕਿਤੇ ਰੀਜ਼ਨ ਜਿਹੜਾ ਜੀ ਇਹ ਆ ਕਿ ਉਹ ਅਕਾਲੀ ਦਲ ਦੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੁਸੀਬਤ ਪੈਂਦੀ ਆ ਉਹ ਮਦਦ ਵੀ ਜਿਹੜੀ ਜੀ ਆ ਕੇ ਕਰਦੇ ਰਹੇ ਨੇ। ਸਭ ਨੂੰ ਯਾਦ ਹੈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਜਾਂ ਇੱਦਾਂ ਦੇ ਮਾਮਲਿਆਂ ਦੇ ਵਿੱਚ ਜਦੋਂ ਉਹ ਆਣ ਵਰਦੇ ਸਨ ਤੇ ਉਦੋਂ ਬਾਅਦ ਕਹਾਣੀ ਕੁਛ ਦੀ ਕੁਛ ਜਿਹੜੀ ਉਹ ਹੋਰ ਹੋ ਜਾਂਦੀ ਹੁੰਦੀ ਸੀ। ਤਾਂ ਇਹ ਕੋਈ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਜਿਹੜੇ ਇਹਨੂੰ ਕਰਵਾਉਣ ਵਾਲੇ ਵੀ ਕਿਸੇ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਸੀਰੀਅਸ ਹੋਣਗੇ। ਉਹ ਵੀ ਸੋਚਦੇ ਆ ਕਿ ਠੀਕ ਹੈ 2020 ਤੱਕ ਜਿਹੜਾ ਜੀ ਕੰਮ ਵਾਹਵਾ ਚੱਲਦਾ ਰਹੂਗਾ ਜੀ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਜਗਦੀਸ਼ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਪੰਨੂ ਸਾਹਿਬ ਨੂੰ ਹਾਂਜੀ ਪੁੱਛਣਾ ਸੀਗਾ ਜੀ ਬਈ ਬਾਪੂ ਸੂਰਜ ਸਿੰਘ ਉਹਨਾਂ ਬਾਰੇ ਦੱਸਣ ਜੀ ਬਈ ਕਿਉਂਕਿ ਮੀਡੀਆ 'ਚ ਕੋਈ ਖਬਰ ਨਹੀਂ ਆ ਰਹੀ। ਤੇ ਦੂਜਾ ਜੀ ਆਪਣੇ ਕੋਲ ਸਰਸੇ ਵਾਲੇ ਰਾਮ ਰਹੀਮ ਦੀਆਂ ਐਦਾਂ ਹੀ ਉਹਦੇ ਰਸਤੇ ਖੁੱਲੇ ਰਹਿਣਗੇ ਕਿ ਉਹਨੂੰ ਵੀ ਹੱਥ ਪਾਇਆ ਜਾਏਗਾ ਜਿਵੇਂ ਰਾਮਪਾਲ ਨੂੰ ਪਾਇਆ ਸੀਗਾ ਕਿ ਉਹਨੂੰ ਜਿਹੜਾ ਹੈਗਾ ਵੀ ਵੋਟਾਂ ਦੀ ਇਹ ਮੁੱਲ ਮਿਲਦਾ ਰਹੇਗਾ ਕਿ ਵੀ ਉਹ ਫ੍ਰੀ ਰਹੇਗਾ ਜੀ। ਓਕੇ ਜੀ, ਥੈਂਕ ਯੂ ਜੀ, ਧੰਨਵਾਦ। ਕੱਟਿਓ। ਥੈਂਕ ਯੂ। ਦੇਖੋ ਇਹ ਵੋਟਾਂ ਦੀ ਰਾਜਨੀਤੀ ਆ। ਵੋਟਾਂ ਦੀ ਰਾਜਨੀਤੀ ਦੇ ਵਿੱਚ ਜਿਹੜੀਆਂ ਵੋਟਾਂ ਗਿਣੀਆਂ ਜਾਂਦੀਆਂ ਨੇ ਜੀ, ਲਾਸ਼ਾਂ ਨਹੀਂ। ਸੋ ਇਸ ਕਰਕੇ ਉਹਨੂੰ ਜਿਹੜਾ ਜੀ ਉਹ ਚੱਲਦਾ ਰਹੂਗਾ, ਮਿਲਦਾ ਰਹੂਗਾ। ਉਹਦੇ ਉੱਤੇ ਜਿਹੜੀ ਤਲਵਾਰ ਆ ਉਹ ਵੀ ਲਟਕਾ ਕੇ ਰੱਖੀ ਜਾਊਗੀ ਵੀ ਜੇ ਭਾਈ ਇੱਧਰ ਉੱਧਰ ਹੋਇਆ ਤੇ ਫਿਰ ਦੇਖ ਲਈ ਜੀ। ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਹੈ ਜੀ ਇੱਕ ਵੀ, ਤੁਸੀਂ ਲਾਸ਼ਾਂ ਗਿਣੋ ਮੈਂ ਵੋਟਾਂ ਗਿਣਦਾ। ਇਸ ਕਰਕੇ ਸਿਆਸਤ ਹੈ ਜੀ। ਸਿਆਸਤ ਦੇ ਵਿੱਚ ਡੇਰੇ ਜਿਹੜੇ ਸਿਆਸਤ ਦੇ ਵਿੱਚੋਂ ਹੀ ਉੱਭਰੇ ਹੋਏ ਨੇ। ਤੋ ਇਸ ਕਰਕੇ ਇਹ ਕਿਹਾ ਜਾ ਸਕਦਾ ਜੀ ਇਹ ਚੱਲਦਾ ਰਹੂਗਾ, ਇਹ ਕੋਈ ਨਵਾਂ ਹੈ ਨਹੀਂ। ਤੁਸੀਂ ਇਹਦੇ ਬਿਹਾਈਂਡ ਜਾਓ ਕਿ ਇਹਨਾਂ ਡੇਰਿਆਂ ਨੂੰ ਇੱਥੋਂ ਤੱਕ ਲਿਆਉਣ ਵਾਲੇ ਕੌਣ ਲੋਕ ਨੇ? ਰਾਜਨੀਤਿਕ ਹੀ ਨੇ ਜੀ, ਉਹ ਆਪ ਹੀ ਬਣਾਉਂਦੇ ਨੇ। ਕਿਸੇ ਵੀ ਬੰਦੇ ਨੂੰ ਉਹ ਦਿਓ ਕੱਦ ਜਿਹੜਾ ਜੀ ਉਹ ਖੜਾ ਕਰ ਲੈਂਦੇ ਨੇ, ਫਿਰ ਉਹਦੇ ਉੱਤੇ ਜਿਹੜੀ ਹੈ ਜੀ ਉਹ ਰਾਜਨੀਤੀ ਸਟਾਰਟ ਹੋ ਜਾਂਦੀ ਹੈ। ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਸਾਰੀ ਦੁਨੀਆ ਪੁੱਛਦੀ ਹੈ ਵੀ ਕਾਂਗਰਸ ਦੇ 100 ਦਿਨ ਤੇ ਹੁਣ 125 ਦਿਨਾਂ ਦਾ ਕੀ ਆ ਰਿਹਾ ਜੀ?
ਪਰ ਮੈਂ ਇਹ ਆਪੋਜੀਸ਼ਨ ਪਾਰਟੀ ਦਾ ਪੁੱਛਦਾ ਜੀ, ਇਹਨਾਂ ਦੇ 125 ਦਿਨਾਂ ਦੀ ਕੀ ਕਾਰਗੁਜ਼ਾਰੀ ਤੁਹਾਡੇ ਮੁਤਾਬਕ? ਤੇ ਦੂਜੀ ਮੈਂ ਥੋੜਾ ਜਿਹਾ ਇੱਕ ਮਿੰਟ ਹੋਰ ਲੈਣਾ ਵੀ ਜਿੱਦਾਂ ਫੁਲਕਾ ਸਾਹਿਬ ਨੂੰ ਉੱਥੇ ਖੜ ਕੇ ਬਣਾਤਾ ਲੋਕ ਨੇ ਤੇ ਵਲੰਟੀਅਰ ਨਹੀਂ ਚਾਹੁੰਦੇ ਆਪੋਜੀਸ਼ਨ ਦਾ ਲੀਡਰ, ਫਿਰ ਜੇ ਬਣ ਗਏ ਤੇ ਇਹਨਾਂ ਕਿਹਾ ਵੀ ਮੇਰੀ ਲੜਕੀ 84 ਦੇ ਕੇਸ ਤੇ ਅਦਾਲਤਾਂ ਦੇ ਵੇਖੋ ਮੈਂ ਇੱਧਰ ਕਰੂੰਗਾ। ਫਿਰ ਆ ਗਿਆ ਜੀ ਘੁੱਗੀ ਨੂੰ ਕਿਸ ਤਰ੍ਹਾਂ ਲਾਇਆ, ਅੱਜ ਤੱਕ ਇਹਨਾਂ ਦੀ ਕੋਈ ਸਰਗਰਮੀ ਨਹੀਂ ਹੈਗੀ ਕੇਜਰੀਵਾਲ ਦੀ ਲੈ ਕੇ ਤੇ ਵਲੰਟੀਅਰਾਂ ਤੱਕ, ਨਾ ਭਗਵੰਤ ਮਾਨ ਦੀ। ਫਿਰ ਇਹ ਫੁਲਕਾ ਸਾਹਿਬ 12-13 MLA ਲੈ ਕੇ ਵੱਖਰੇ ਹੋ ਗਏ, ਪਿੰਡਾਂ 'ਚ ਗਏ, ਹਲਕਿਆਂ 'ਚ ਜੀ। ਗਏ। ਜਲਦੀ ਕਰੋ ਪ੍ਰਗਟ ਸਿੰਘ ਜੀ। ਮੁੱਕਿਆ ਕੰਮ ਤੇ ਇਹ ਕਾਰਗੁਜ਼ਾਰੀ 125 ਦਿਨਾਂ ਦੀ ਕੀ ਕਿਹੜੇ ਤਰੀਕੇ? ਥੈਂਕ ਯੂ ਜੀ, ਥੈਂਕ ਯੂ। ਕਦੀ ਫੂਲਕਾ ਸਾਹਿਬ ਨੂੰ ਜਦੋਂ ਬਣੇ ਸੀ ਉਦੋਂ ਵੀ ਉਹਨਾਂ ਨੂੰ ਪਤਾ ਸੀਗਾ ਕਿ ਉਹ ਲਾਭ ਵਾਲੇ ਅਹੁਦੇ ਦੇ ਉੱਤੇ ਜਿਹੜਾ ਦੀ ਉਹ ਜਾ ਰਹੇ ਨੇ, ਕੈਬਨਿਟ ਮੰਤਰਾਲੇ ਦਾ ਦਰਜਾ ਜਿਹੜਾ ਦੀ ਮੰਤਰੀ ਦੇ ਬਰਾਬਰ ਦਾ ਦਰਜਾ ਉਹਨਾਂ ਨੂੰ ਮਿਲਣਾ ਹੈ ਤੇ ਉਹ ਫਿਰ ਪ੍ਰੈਕਟਿਸ ਜਿਹੜੀ ਹੈ ਦੀ ਉਹ ਨਹੀਂ ਕਰ ਸਕਣਗੇ। ਵੈਸੇ ਅੱਜ ਦੇ ਜਿਹੜਾ ਚੰਡੀਗੜ੍ਹੋਂ ਛਪਣ ਵਾਲੀ ਅਖਬਾਰ ਹੈ ਪੰਜਾਬੀ ਟ੍ਰਿਬਿਊਨ ਦੇ, ਉਹਦਾ ਐਡੀਟੋਰੀਅਲ ਪੜ੍ਹੋ ਤੇ ਉਹ ਇਹਦੇ ਉੱਤੇ ਹੀ ਹੈ ਜੀ ਕਿ ਇਹ ਇੱਕ ਰੀਜ਼ਨ ਜਿਹੜਾ ਦੀ ਉਹ ਨਹੀਂ ਆ ਉਹਨਾਂ ਦੇ ਅਸਤੀਫੇ ਦਾ। ਕੁਝ ਹੋਰ ਵੀ ਰੀਜ਼ਨ ਜਿਹੜੇ ਆ ਜੀ ਉਹ ਹੈਗੇ ਆ। ਜਿੱਥੋਂ ਤੱਕ ਕਾਰਗੁਜ਼ਾਰੀ ਦੀ ਗੱਲ ਹੈ, ਅਜੇ ਜਿਹੜੀ ਹੈ ਜੀ ਵਿਰੋਧੀ ਧਿਰ ਦੀ ਕਾਰਗੁਜ਼ਾਰੀ ਦਿਖਣੀ ਬਾਕੀ ਆ। ਜਿਹੜਾ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਹੋ ਕੇ ਹਟਿਆ, ਉਹਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਜੀ ਕਿ ਪਹਿਲੇ ਟੈਸਟ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਫੇਲ ਹੋਈ ਹੈ, ਕਿਉਂਕਿ ਉਹਨਾਂ ਦੇ ਵੱਲੋਂ ਜਿਹੜਾ ਜੀ ਸਿਰਫ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਜਾਣਾ, ਜਿਹੜੀ ਮੌਕ ਇੱਕ ਵਿਧਾਨ ਸਭਾ ਹੈ ਜੀ ਉਹ ਚਲਾ ਲੈਣੀ, ਇਹ ਤਾਂ 10 ਸਾਲ ਤੋਂ ਆਪਾਂ ਦੇਖਦੇ ਰਹੇ ਹਾਂ ਕਾਂਗਰਸ ਇਹੀ ਕਰਦੀ ਰਹੀ ਹੈ। ਤੇ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਅੰਦਰ ਬਹਿ ਕੇ ਮੁੜ ਕੇ ਚੁੱਪ ਕਰਕੇ ਜਿਹੜੇ ਜੀ ਉਹ ਮਤੇ ਪਕਾਉਂਦੇ ਰਹੇ ਨੇ ਔਰ ਜਿਹੜੇ ਬਿੱਲ ਸੀ ਉਹ ਪਾਸ ਕਰਦੇ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਬੜਾ ਅਹਿਮ ਸੀਗਾ ਇਹ ਬਜਟ ਜਿਹੜਾ 10 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਉੱਜੜ ਪੁੱਜੜ ਗਿਆ, ਉਹਦੇ ਵਾਸਤੇ ਬਜਟ ਦੀ ਬਹਿਸ ਦੇ ਵਿੱਚ ਹਿੱਸਾ ਲਿਆ ਜਾਂਦਾ। ਬਜਟ ਬਿਨਾਂ ਕਿਸੇ ਬਹਿਸ ਤੋਂ ਪਾਸ ਹੋਇਆ, ਇਹਦੀ ਜਵਾਬਦੇਹੀ ਜਿਹੜੀ ਆ ਉਹ ਵਿਰੋਧੀ ਧਿਰ ਦੀ ਆ ਕਿ ਵਿਰੋਧੀ ਧਿਰ ਨੇ ਜਿਹੜਾ ਜੀ ਕਿਉਂ ਬਾਈਕਾਟ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕੀਤਾ। ਠੀਕ ਹੈ, ਉਹਨਾਂ ਦੇ 2 ਮੈਂਬਰ ਬਾਹਰ ਕੱਢੇ ਸੀਗੇ, ਉਹ ਇਹਦਾ ਵਿਰੋਧ ਕਰਦੇ ਸੀ, ਵਿਰੋਧ ਕਰਨਾ ਵੀ ਉਹਨਾਂ ਦਾ ਬਣਦਾ, ਇਹ ਉਹਨਾਂ ਦਾ ਫਰਜ਼ ਵੀ ਸੀਗਾ ਵਿਰੋਧ ਕਰਨਾ, ਪਰ ਉਹਦੇ ਕਰਕੇ ਸੈਸ਼ਨ ਦਾ ਬਾਈਕਾਟ ਕਰ ਦੇਣਾ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਠੀਕ ਜਿਹੜਾ ਜੀ ਉਹ ਨਹੀਂ ਗਿਣਿਆ ਜਾ ਸਕਦਾ। ਮੈਂ ਫੇਰ ਕਹੂੰਗਾ ਅਜੇ ਵੀ ਪੰਜਾਬ ਦੇ ਵਿੱਚ ਜਿਹੜੀ ਘਾਟ ਨਜ਼ਰ ਆ ਰਹੀ ਆ ਉਹ ਇੱਕ ਵਿਰੋਧੀ ਧਿਰ ਦੀ ਘਾਟ ਨਜ਼ਰ ਆ ਰਹੀ ਆ। ਹੁਣ ਇੰਤਜ਼ਾਰ ਜਿਹੜਾ ਜੀ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੱਕ ਕਰਨਾ ਪੈਣਾ। ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਦੋਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ, ਮੇਰੀ ਬੇਨਤੀ ਹੈਗੀ ਆ ਜੋ ਅੱਜ ਕੁਝ ਹੋਇਆ ਹੈਗਾ ਅਨੈਲੋ ਵੱਲੋਂ, ਉਹਦੇ ਨਾਲ ਸਾਰੀਆਂ ਸਰਕਾਰਾਂ ਸਾਰੀਆਂ ਸੜਕਾਂ ਰੋਕ ਦਿੱਤੀਆਂ ਗਈਆਂ, ਕਿਸੇ ਪਾਸੋਂ ਐਂਟਰੀ ਨਹੀਂ ਹੋ ਸਕੀ। ਉਹੀ ਇਹੋ ਕੁਝ 4.5 ਮਹੀਨੇ ਪਹਿਲਾਂ ਅਨੈਲੋ ਕਰਨਾ ਚਾਹੁੰਦੀ ਸੀਗੀ ਤੇ ਉਸ ਵੇਲੇ ਕਾਂਗਰਸ ਸਰਕਾਰ ਨਹੀਂ ਸੀਗੀ, ਲੇਕਿਨ ਉਸ ਵੇਲੇ ਕੋਈ ਸੜਕ ਨਹੀਂ ਰੋਕੀ ਗਈ, ਸਾਰੀਆਂ ਸੜਕਾਂ ਚੱਲਦੀਆਂ ਰਹੀਆਂ ਨੇਗੀਆਂ। ਇਹਦੇ ਵਿੱਚ ਕੀ ਕਹਾਣੀ ਆ? ਬਾਦਲ ਸਾਹਿਬ ਦੀ ਕਹਾਣੀ ਆ ਕਿ ਰਾਜ ਸਾਹਿਬ ਦੀ ਕਹਾਣੀ ਆ ਕੁਛ? ਥੈਂਕ ਯੂ। ਦੇਖੋ, ਖਬਰਾਂ ਦੇ ਵਿੱਚ ਮੈਂ ਇੱਕ ਗੱਲ ਜਿਹੜੀ ਜੀ ਉਹ ਸਾਂਝੀ ਕੀਤੀ ਸੀਗੀ ਕਿ ਇੱਧਰ ਮੰਡੀ ਡੱਬ ਵਾਲੀ ਸਾਈਡ ਦੇ ਉੱਤੇ ਜਿੱਥੇ ਅਨੈਲੋ ਦੇ ਵਰਕਰ ਬੈਠੇ ਸੀਗੇ, ਕਹਿੰਦੇ ਕਿ ਪੰਜਾਬ ਦਾ ਕੋਈ ਵਹੀਕਲ ਨਹੀਂ ਅਸੀਂ ਅੰਦਰ ਆਉਣ ਦੇਣਾ। ਜਿੱਥੇ ਕੋ ਬੈਠੇ ਸੀ ਉਹਦੇ ਤੋਂ ਥੋੜੀ ਦੂਰੀ ਦੇ ਉੱਤੇ ਇੱਕ ਬੁੱਤ ਲੱਗਿਆ ਚੌਧਰੀ ਦੇਵੀ ਲਾਲ ਹੋਰਾਂ ਦਾ, ਔਰ ਚੌਧਰੀ ਦੇਵੀ ਲਾਲ ਹੋਰਾਂ ਦੇ ਬੁੱਤ ਦੀ ਰਾਖੀ ਵੀ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਕਰਦੀ ਆ। ਇੱਕ ਗੱਲ ਜਿਹੜੀ ਹੈ ਜੀ, ਕਿਉਂਕਿ ਜਦੋਂ ਤੁਸੀਂ ਇੰਨੀਆਂ ਪੈਰਾਮਿਲਟਰੀ ਫੋਰਸਸ ਲਾ ਲਈਆਂ, ਦੋਨਾਂ ਸਾਈਡਾਂ ਦੇ ਦੋਨਾਂ ਸੂਬਿਆਂ ਦੀਆਂ ਪੁਲਿਸ ਸੀਗੀਆਂ, ਜੇ ਤਾਂ ਕੋਈ ਬੇਰੁਜ਼ਗਾਰ ਜਿਹੜਾ ਜੀ ਉਹ ਉੱਥੇ ਹਾਈਵੇ ਨੂੰ ਰੋਕਦਾ, ਸੜਕ ਨੂੰ ਰੋਕਦਾ, ਉਹਦੇ ਵਾਸਤੇ ਪਾਣੀ ਵਾਲੀਆਂ ਬੁਛਾਰਾਂ ਵੀ ਨੇ, ਉਹਦੇ ਵਾਸਤੇ ਡਾਂਗਾਂ ਵੀ ਨੇ। ਇੱਥੇ ਪਾਣੀ ਵਾਲੀਆਂ ਬੁਛਾਰਾਂ ਜਿਹੜੀਆਂ ਸੀਗੀਆਂ ਜੀ, ਕੀ ਉਹ ਮਾਰ ਕੇ ਟ੍ਰੈਫਿਕ ਚਾਲੂ ਨਹੀਂ ਸੀ ਰੱਖਣਾ ਚਾਹੀਦਾ, ਜਿਹੜੇ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੋਹੀਨ ਹੈ। ਹੁਣ ਅੰਬਾਲੇ ਦੇ ਐਸਪੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਸ ਮਾਮਲੇ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਇਹ ਤਾਂ ਜਿਹੜਾ ਜੀ ਉਹ ਨਹੀਂ ਅਜੇ ਕੁਝ ਕਿਹਾ ਜਾ ਸਕਦਾ। ਪਰ ਕਿਉਂਕਿ ਇੱਕ ਗੱਲ ਇਹਦੀ ਜਿਹੜੀ ਪਰਦੇ ਪਿੱਛੇ ਵਾਲੀ ਆ ਉਹ ਭੁੱਲਣੀ ਨਹੀਂ ਚਾਹੀਦੀ ਕਿ ਇਨੈਲੋ ਨੇ NDA ਦੇ ਜਿਹੜੇ ਉਮੀਦਵਾਰ ਨੇ ਰਾਸ਼ਟਰਪਤੀ ਦੇ ਰਾਮਨਾਥ ਕੋਵਿੰਦ ਹੋਰੀ, ਉਹਨਾਂ ਦੀ ਮਦਦ ਕਰਨ ਦਾ ਐਲਾਨ ਕੀਤਾ, ਜਿਹਦੇ ਕਰਕੇ ਇਹ ਫਲੈਕਸੀਬਿਲਿਟੀ ਜਿਹੜੀ ਹੈ ਜੀ ਉਹ ਹਰਿਆਣੇ ਦੀ ਸਰਕਾਰ ਦੀ ਤੇ ਕੇਂਦਰ ਦੀ ਸਰਕਾਰ ਦੀ ਇਨੈਲੋ ਪ੍ਰਤੀ ਦਿਸੀ ਆ। ਸੋ ਇਹ ਮਿਲ ਜੁਲ ਕੇ ਸਾਰਾ ਕੁਝ ਹੋਇਆ ਜੀ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਫੋਨ ਨਾਲ ਕੱਟਿਆ। ਪਨੂ ਸਾਹਿਬ ਜੀ, ਮੇਰੇ ਤੋਂ 2 ਹਫ਼ਤੇ ਦਾ ਕੁਐਸਚਨ ਮੇਰੇ ਤੋਂ ਗਲਤੀ ਨਾਲ 2 ਹੋ ਗਿਆ ਸੀ, ਇੱਕ ਮੇਰਾ ਰਹਿ ਗਿਆ ਸੀ, ਉਹ ਮੈਂ ਕਲੀਅਰ ਕਰਨਾ ਮੰਗਦਾ। ਜਿਹੜੇ ਆਪਣੇ ਅਕਾਊਂਟ ਤੇ ਬੈਂਕਾਂ ਦੇ ਉਹ ਕਹਿੰਦੇ ਮਤਲਬ ਕਈ ਆ ਸੀਜ਼ ਵੀ ਹੋ ਗਿਆ, ਸਾਨੂੰ ਪਤਾ ਲੱਗਾ ਉਹਨਾਂ ਦੇ ਵੀ ਆਧਾਰ ਕਾਰਡ ਜ਼ਰੂਰੀ ਆ। ਜਿਹੜੇ NRI ਅਕਾਊਂਟ ਆ ਉਹਨਾਂ ਦਾ ਕੀ ਉਹ ਵੀ ਸਾਡੇ ਸੀ, ਮੈਨੂੰ ਪਤਾ ਲੱਗਾ ਵੀ NRI ਨੂੰ ਵੀ ਆਧਾਰ ਕਾਰਡ ਉੱਥੇ ਬਣਾਉਣਾ ਹੀ ਪੈਣਾ, ਵੀ ਇਹ ਕਲੀਅਰ ਮਰ ਜਾ। ਦੇਖੋ, ਜੇ ਤਾਂ ਅਕਾਊਂਟ ਹੈਗਾ ਜੀ ਭਾਰਤੀ ਖਾਤੇ ਦਾ,
ਫਿਰ ਤਾਂ ਉਹਦੇ ਨਾਲ ਕੰਪਲਸਰੀ ਆ ਜਿਹੜਾ ਆਧਾਰ ਕਾਰਡ ਹੈ। NRI ਜਿਹੜਾ ਜੀ ਉਹ ਅਕਾਊਂਟ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ। ਜੇ ਅਕਾਊਂਟ ਤੁਹਾਡਾ ਜਿਹੜਾ ਜੀ ਉਹ ਰੁਕ ਗਿਆ, ਮੰਨ ਲਓ ਤੁਸੀਂ ਆਪਰੇਟ ਨਹੀਂ ਕਰਦੇ ਕਿਸੇ ਅਕਾਊਂਟ ਨੂੰ 6 ਮਹੀਨੇ ਦੇ ਵਾਸਤੇ, ਕੁਝ ਵੀ ਜਿਹੜਾ ਜੀ ਉਹ ਨਹੀਂ ਕਰਦੇ ਤੇ ਉਹ ਅਕਾਊਂਟ ਰੁਕ ਜਾਂਦਾ। ਉਹ ਇੱਕ ਜਿਹੜੀ ਸਿੰਪਲ ਐਪਲੀਕੇਸ਼ਨ ਆ ਉਹਦੇ ਨਾਲ ਫਿਰ ਜਿਹੜਾ ਜੀ ਉਹ ਖੁੱਲ ਜਾਂਦਾ। ਇਹ ਡਿਪੈਂਡ ਹੈ ਕਿ ਤੁਹਾਡਾ ਅਕਾਊਂਟ ਕਿਹੜਾ ਹੈ, ਸੇਵਿੰਗ ਅਕਾਊਂਟ ਹੈ, ਇੱਥੋਂ ਦਾ ਚੈਕਿੰਗ ਅਕਾਊਂਟ ਹੈ, NRI ਅਕਾਊਂਟ ਹੈ, NRE ਅਕਾਊਂਟ ਹੈ। ਇਹ ਅਕਾਊਂਟ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਹੈ ਕਿਹੜਾ ਤੁਹਾਡਾ ਹੈ ਅਕਾਊਂਟ। ਜਾਂ ਜੇ ਬਹੁਤੀ ਡਿਟੇਲ ਜਿਹੜੀ ਹੈ ਜੀ ਉਹ ਲੈਣੀ ਹੈ ਤੁਸੀਂ ਆਪਣੇ ਬੈਂਕ ਦੇ ਨਾਲ ਗੱਲ ਕਰੋਗੇ ਤੇ ਬੈਟਰ ਜਿਹੜੀ ਹੈ ਜੀ ਉਹ ਇਨਫੋਰਮੇਸ਼ਨ ਤੁਸੀਂ ਦੱਸ ਕੇ ਕਿ ਕਿਹੜਾ ਖਾਤਾ ਹੈ, ਫੋਨ ਨੰਬਰ ਹੋਣਗੇ ਤੁਹਾਡੇ ਕੋਲੇ, ਉਹਨਾਂ ਦੇ ਨਾਲ ਗੱਲ ਕਰੋ ਤਾਂ ਤੁਹਾਨੂੰ ਡਿਟੇਲ ਦੱਸ ਸਕਦੇ ਵੀ ਤੁਹਾਡਾ ਅਕਾਊਂਟ ਜਿਹੜਾ ਜੀ ਉਹ ਫਰੀਜ਼ ਕਿਉਂ ਕੀਤਾ ਗਿਆ। ਉਹਨਾਂ ਦੇ ਆਧਾਰ ਕਾਰਡ ਜਿਹੜਾ ਜੀ ਜ਼ਰੂਰਤ ਉਹਨੂੰ ਹੈ ਜਿਹੜੇ ਇੱਥੇ ਸੇਵਿੰਗ ਤੇ ਜਿਨ੍ਹਾਂ ਦੇ ਚੈਕਿੰਗ ਭਾਵ ਕੇ ਭਾਰਤੀ ਲੋਕਾਂ ਦੇ ਜਿਨ੍ਹਾਂ ਦੇ ਅਕਾਊਂਟ ਨੇ। ਜੇ ਤੁਸੀਂ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਲਈ ਹੋਈ, ਇੱਥੇ ਤੁਹਾਡਾ ਅਕਾਊਂਟ ਜਿਹੜਾ ਜੀ ਉਹ ਭਾਰਤੀ ਹੈ, ਫਿਰ ਉਹਦੇ ਨਾਲ ਆਧਾਰ ਕਾਰਡ ਜ਼ਰੂਰੀ ਹੈ, ਕੰਪਲਸਰੀ ਹੈ। ਪਰ ਉਹਦੇ ਕਰਕੇ ਤੁਹਾਡਾ ਅਕਾਊਂਟ ਜਿਹੜਾ ਜੀ ਸੀਜ਼ ਹੋ ਗਿਆ ਹੋਵੇ, ਨਹੀਂ, ਇਹ ਪੋਸੀਬਿਲਿਟੀ ਨਹੀਂ ਆ। ਉਹਦਾ ਰੀਜ਼ਨ ਇਹ ਆ ਅਜੇ ਇਹਦੇ ਵਾਸਤੇ ਟਾਈਮ ਸਤੰਬਰ ਤੱਕ ਦਾ ਜਿਹੜਾ ਜੀ ਉਹ ਦਿੱਤਾ ਹੋਇਆ ਕਿ ਉਦੋਂ ਤੱਕ ਕੰਪਲਸਰੀ ਕਰੋ ਇਹ ਜਿਹੜੇ ਜੀ ਜੋੜਨੇ ਕਾਰਡ। ਨਰਮਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾ ਕੁਐਸਚਨ ਥੋੜਾ ਡਿਫਰੈਂਟ ਜੀ। ਮੈਂ ਕੁਐਸਚਨ ਇਹ ਹੈ ਕਿ ਮੈਂ ਥੋੜਾ ਪਾਕਿਸਤਾਨ ਮੀਡੀਆ ਨੂੰ ਬੜਾ ਕਲੋਜ਼ਲੀ ਵਾਚ ਕਰਦਾ ਤੇ ਉਹਨਾਂ ਦੇ ਜਿਹੜਾ ਮੀਡੀਆ ਪਾਕਿਸਤਾਨ ਜਿਹੜਾ ਖਾਸ ਕਰਕੇ ਐਂਟੀ ਐਸਟੈਬਲਿਸ਼ਮੈਂਟ ਮੀਡੀਆ, ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਦੀ ਡੇਟ ਦੇ ਜਦ ਇੱਥੇ ਆਪਣੇ ਮੋਦੀ ਸਾਹਿਬ ਇੱਧਰ ਆਏ ਨੇ US ਦੇ ਵਿੱਚ, ਤੇ ਉਹ ਖਾਸ ਕਰਕੇ ਨਵਾਜ਼ ਸ਼ਰੀਫ ਦੀ ਪੈਰਵਾਈ ਕਰਨ ਵਾਸਤੇ ਆਏ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਇੱਥੋਂ ਬੰਦਾ ਭੇਜੋ ਕਿਹੜਾ ਨਵਾਜ਼ ਸ਼ਰੀਫ ਦੀ ਸਕਿਨ ਸੇਵ ਕਰ ਸਕੇ। ਸੋ ਇਸ ਦੌਰਾਨ ਉਹਨਾਂ ਨੇ ਇੱਥੋਂ ਆਪਣਾ ਜੌਨ ਮਕੇਨ ਨੂੰ ਭੇਜ ਦਿੱਤਾ ਜਿਹੜਾ ਕਿ ਇੰਨਾ ਹੈ ਨਹੀਂ ਉਹਨਾਂ ਵਾਸਤੇ ਫਾਇਦੇਮੰਦ। ਇਹਦੇ ਵਾਸਤੇ ਇਹਦੇ ਬਾਰੇ ਤੁਹਾਡਾ ਕੋਈ ਭਰੋਸਾ ਵਿਚਾਰ ਹੈਗਾ ਜੀ? ਥੈਂਕ ਯੂ ਜੀ। ਦੇਖੋ ਜੀ, ਇਹ ਪੁਆਇੰਟ ਇੱਥੇ ਪਾਕਿਸਤਾਨ ਦੇ ਜਿਹੜਾ ਜੀ ਮੀਡੀਆ ਦੇ ਵਿੱਚ ਉੱਭਰ ਰਿਹਾ, ਪਰ ਇੱਥੇ ਇਸ ਸਾਈਡ ਦੇ ਉੱਤੇ ਇਹਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਜੀ ਉਹ ਗੱਲਬਾਤ ਸੁਣੀ ਨਹੀਂ ਹੈ। ਜਿੱਥੋਂ ਤੱਕ ਗੱਲ ਹੈਗੀ ਹੈ ਜੀ, ਆਪਾਂ ਬੜੀ ਵਾਰੀ ਕੀਤੀ ਹੈ ਕਿ ਇਹ ਕੀਤੀਆਂ ਕਰਾਈਆਂ ਤਾਂ ਸਾਰੀਆਂ ਜਿਹੜੀਆਂ ਜੀ ਉਹ ਸਿਆਸਤਦਾਨਾਂ ਦੀਆਂ ਨੇ। ਲੋਕ ਤਾਂ ਇਹਦੇ ਵਿੱਚ ਜਿਹੜਾ ਪਿਸਦੇ ਰਹੇ ਨੇ ਪਿਛਲੇ ਸਾਲਾਂ ਦੇ ਤੇ ਅੱਜ ਵੀ ਪਿਸ ਰਹੇ ਨੇ। ਜਦੋਂ ਮੁਲਕ ਦੇ ਮਾਲਕ ਜਿਹੜੇ ਆ ਜੀ ਉਹ ਚਾਹੁੰਦੇ ਆ ਕਿ ਅਸੀਂ ਭਾਈ ਨਹੀਂ ਗੱਲ ਕਰਨੀ ਤੇ ਉਹ ਨਹੀਂ ਗੱਲ ਕਰਦੇ, ਜਦੋਂ ਉਹਨਾਂ ਨੂੰ ਲੱਗਦਾ ਕਿ ਗੱਲ ਕਰਨੀ ਹੈ ਤੇ ਇੱਕਦਮ ਉਹਨਾਂ ਦੇ ਚੇਤਾ ਆਉਂਦਾ ਲੈ ਪਾਕਿਸਤਾਨ ਦੇ ਉੱਤੋਂ ਦੀ ਲੰਘ ਰਹੇ ਆ, ਚਲੋ ਇੱਥੇ ਜਹਾਜ਼ ਲਾਉਣੇ ਆ, ਨਾਲੇ ਕੇਕ ਖਾ ਜਾਗੇ ਜਾਂਦੇ ਜਾਂਦੇ, ਨਾਲੇ ਮਿਲ ਜਾਗੇ। ਤੋ ਇਹ ਮਿਲ ਮਿਲਾ ਕੇ ਸਾਰੀਆਂ ਖੇਡਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ। ਇਹ ਰਾਜਨੀਤੀ ਹੈ ਜੀ, ਔਰ ਰਾਜਨੀਤੀ ਦੇ ਵਿੱਚ ਕੁਝ ਵੀ ਪੋਸੀਬਲ ਜਿਹੜਾ ਉਹ ਹੋ ਸਕਦਾ। ਜੇ ਮੀਡੀਆ ਦੇ ਵਿੱਚ ਕੁਝ ਲੋਕ ਇਹ ਕਹਿੰਦੇ ਆ ਕਿ ਮੋਦੀ ਸਾਹਿਬ ਸਿਰਫ ਇਸ ਕਰਕੇ ਆਏ ਸਨ, ਨਹੀਂ, ਮੇਰਾ ਖਿਆਲ ਇਹ ਤਾਂ ਨਹੀਂ ਹੋ ਸਕਦਾ ਕਿ ਸਿਰਫ ਇਸ ਕਰਕੇ ਆਏ ਸਨ। ਮਕਸਦ ਤਾਂ ਉਹਨਾਂ ਦੇ ਕਈ ਹੋਰ ਵੀ ਸਨ। ਦਵਾਈਆਂ ਦੇ ਰੇਟ ਵਾਹ ਵਧਾਉਣੇ ਸੀਗੇ ਜੀ, ਉਹ ਸਾਰੇ ਵੱਧ ਗਏ ਆ ਜੀ। ਹੋ ਸਕਦਾ ਇਸ ਮਾਮਲੇ ਦੀ ਇਸ ਆੜ ਦੇ ਵਿੱਚ ਨਵਾਜ਼ ਸ਼ਰੀਫ ਵਾਲੀ ਗੱਲ ਹੋ ਰਹੀ ਵੀ ਜਿਹੜੀ ਆ ਜੀ ਉਹ ਹੋਈ ਹੋਵੇ ਕਿਤੇ, ਪਰ ਇਸ ਪਾਸੇ ਕੋਈ ਉਹਦਾ ਚਰਚਾ ਕਿਸੇ ਕਿਸਮ ਦਾ ਇੱਥੇ ਨਹੀਂ ਹੈ ਜੀ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਸਵਾਲ ਤੁਹਾਨੂੰ ਭਈ ਜਿੰਨਾ ਕੋਈ ਇਹਨੇ ਫੁਲਕਾ ਸਾਹਿਬ ਨੇ ਕੀਤਾ ਲੋਕਾਂ ਵਾਸਤੇ, ਆਮ ਸਿੱਖਾਂ ਵਾਸਤੇ, 33 ਸਾਲ ਇਹਨਾਂ ਦੀ ਹਿੰਮਤ ਹੈ ਜਿਹੜੀ ਹੁਣ ਤੱਕ ਖਿੱਚੀ ਆ ਰਹੇ ਨੇ। ਲੋਕਾਂ ਦੇ ਕਤਲੇਆਮ ਦਾ ਜ਼ੋਰ ਸ਼ੋਰ ਨਾਲ ਆਵਾਜ਼ ਉਠਾਈ ਜਾਂ ਕੇਸ ਲੜੇ। ਉਸ ਵਕਤ ਪੰਨੂ ਸਾਹਿਬ ਕੋਈ ਲੈ ਕੇ ਨਾ ਪੈਸੇ ਲੈ ਕੇ ਕੋਈ ਵਕੀਲ ਨਹੀਂ ਸੀ ਖਲੋਂਦਾ, ਤੇ ਸਿਰਫ 3 ਤੇ 4 ਵਕੀਲ ਸਨ। ਇੱਕ ਸੋਢੀ ਸਨ, ਇੱਕ ਬਟਾਲੀਆ ਸਾਹਿਬ ਤੇ ਇੱਕ ਇਹ ਸਨ ਫੁਲਕਾ ਸਾਹਿਬ, ਇੱਕ ਕੋਈ ਝੰਡੋਕ ਸੀ, ਉਹ ਤੇ ਮੈਂ ਦੇਖੇ ਨਹੀਂ। ਪਰ ਉਸ ਵਕਤ ਕੋਈ ਪੈਸੇ ਲੈ ਕੇ ਵੀ ਸਿੱਖਾਂ ਦਾ ਕੇਸ ਨਹੀਂ ਸੀ ਲੜਦਾ, ਜਿਸ ਵਕਤ ਇਹਨਾਂ ਨੇ ਮਤਲਬ ਕੇਸ ਲੜੇ ਨੇ। ਤੇ ਅੱਜ ਤੱਕ 33 ਸਾਲ ਸਿੱਖਾਂ ਦੇ ਜ਼ੁਲਮ ਦੀ ਇਹ ਮਿਸਾਲ ਦਿੰਦੇ ਆ ਰਹੇ ਨੇ। ਇਹਨਾਂ ਨੂੰ ਕੀ ਇਹ ਲੱਗੇ ਨੇ ਦੇਣ ਫਲ, ਤੇ ਅੱਜ ਇਹਨਾਂ ਤੇ ਜੀ ਕੇਸ ਪਾਓ ਜੀ, ਇਹ ਬੇਵਫਾ ਨੇ ਜੀ, ਇਹ ਫਲਾਣੇ ਨੇ। ਇਹ ਗਲਤੀ ਨਾਲ ਆ ਗਏ ਨੇ ਰਾਜਨੀਤੀ 'ਚ। ਥੈਂਕ ਯੂ ਜੀ। ਮੇਰਾ ਕੱਟਿਓ ਨਾ ਜਰਾ ਜੀ। ਮੇਰਾ ਖਿਆਲ ਜਵਾਬ ਤੁਸੀਂ ਦੇ ਹੀ ਗਏ ਹੋ ਲਾਸਟ ਆਪਣੇ 2 ਵਰਡਾਂ ਦੇ ਵਿੱਚ ਜੀ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਪੰਜਾਬ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ। ਹੁਣ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ, ਅਗਲੇ ਬੁਲਟਨ ਤੱਕ ਉਸ ਤੋਂ ਬਾਅਦ ਫਿਰ ਮਿਲਾਂਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।